हाँ जी होगा, हो गया। हो गई चलो डॉक्टर साहब। हो गया शुरू। अच्छा जी, बंद नंबर 361 361 मर्द साध हैं चेहरे नेकियां दे सूरत रन दी मीम मौकूफ है नी। अच्छा ये हुण जिहड़ा डायलॉग रांझे दा और सैती दा इनू इंजॉय करना सौखा नहीं हैगा। मैं ਇਹਦੇ ਉੱਤੇ ਕੋਈ ਕਈ ਸਾਲ ਬੈਠਾ ਰਿਹਾ, ਮੇਰਾ ਦਿਲ ਨਹੀਂ ਸੀ ਕਰਦਾ ਕਿ ਜੇ ਤੁਹਾਨੂੰ ਵੀ ਉਹ ਤਕਲੀਫ ਹੋਏਗੀ ਤੇ ਉਹ ਨੈਚੁਰਲ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਗਾਂਧੀ ਔਰ ਸੈਤੀ ਦਾ ਦਾਇਰਾ ਹੈਗਾ ਇਹ ਬਹੁਤ ਕੰਪਾਊਂਡਡ ਕੰਪਲੈਕਸ ਹੈ। ਮਤਲਬ ਰਾਂਝਾ ਜਿਹੜਾ ਹੈ ਉਹ ਇੱਕ ਕਦੀ ਸ਼ਾਮਨਿਸਟ ਮਰਦ ਬਣ ਜਾਂਦਾ ਹੈ, ਕਦੀ ਉਹ ਫਿਲਾਸਫਰ ਬਣ ਜਾਂਦਾ ਹੈ, ਕਦੀ ਉਹ ਕੁਛ ਬਣ ਜਾਂਦਾ ਹੈ, ਕਦੀ ਉਹ ਕੁਛ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸੈਤੀ ਹੈ ਉਹ ਵੀ ਉਹਦੇ ਵੀ ਮਲਟੀ ਡਾਇਮੈਂਸ਼ਨ ਨੇ। ਇਸੇ ਤਰ੍ਹਾਂ ਇਸ ਲਈ ਤੁਸੀਂ ਇਹਨੂੰ ਇੰਜੋਏ ਤਾਂ ਕਰ ਸਕਦੇ ਹੋ ਕਿ ਤੁਸੀਂ ਜਿਹੜੀ ਰਾਂਝੇ ਦੇ ਬਾਰੇ 'ਚ ਤੁਹਾਡੀ ਇੱਕ ਸਿੰਗਲ ਡਾਇਮੈਂਸ਼ਨਲ ਜਿਹੜਾ ਵਿਊ ਹੈ ਨਾ, ਉਹਨੂੰ ਤੁਸੀਂ ਉਹਨੂੰ ਉਸ ਤਰ੍ਹਾਂ ਨਾ ਵੇਖੋ, ਨਾ ਹੀ ਸੈਤੀ ਨੂੰ ਇੰਝ ਵੇਖੋ ਕਿ ਜਿਵੇਂ ਜਿਹੜਾ ਰਾਂਝਾ ਹੈ ਉਹ ਇੱਕ ਪਿੰਡ ਦਾ ਸ਼ਰਾਰਤੀ ਮੁੰਡਾ ਵੀ ਹੈ, ਉਹ ਇੱਕ ਜ਼ਾਲਮ ਮਰਦ ਵੀ ਹੈ, ਉਹ ਇੱਕ ਸੂਝਵਾਨ ਵੀ ਹੈ, ਫਿਲਾਸਫਰ ਵੀ ਹੈ। ਉਹ ਕਈ ਜਿੰਨੇ ਵੀ ਉਮਰਾਂ ਤੇ ਜਿੰਨੇ ਵੀ ਪੱਖ ਨੇ ਨਾ ਮਰਦਾਂ ਦੇ, ਉਹ ਕਦੀ ਬਾਰਿਸ਼ ਆ, ਉਹ ਕਦੀ ਕੁਛ ਬਣ ਜਾਂਦਾ ਹੈ, ਕਦੀ ਕੁਛ ਬਣ ਜਾਂਦਾ ਹੈ। ਤੇ ਤੁਸੀਂ ਤਾਂ ਹੀ ਇਹਨੂੰ ਇੰਜੋਏ ਕਰ ਸਕਦੇ ਹੋ। ਅਗਰ ਤੁਸੀਂ ਇਹਨੂੰ ਸਿੰਗਲ ਡਾਇਮੈਂਸ਼ਨ ਸਮਝ ਕੇ ਕਰੋਗੇ ਨਾ ਤੇ ਫਿਰ ਤੁਹਾਨੂੰ ਨਾ ਉਹਦੀ ਸਮਝ ਵੀ ਚੰਗੀ ਤਰ੍ਹਾਂ ਨਹੀਂ ਆਉਣੀ ਤੇ ਤੁਸੀਂ ਇੰਜੋਏ ਵੀ ਨਹੀਂ ਕਰਨਾ। यानी कि डिफरेंट कैरेक्टर्स ने बस सिर्फ रांझे दा नाम लिखा है, बट दे डिफरेंट कैरेक्टरिस्टिक्स ऑफ अ पर्सन। अलग ਬਿਲਕੁਲ ਬਿਲकुल ਮਤਲਬ ਸੁਸਾਇਟੀ ਦੇ ਵਿੱਚ ਮਰਦਾਂ ਦੀਆਂ ਜਿੰਨੀਆਂ ਕਿਸਮਾਂ ਨੇ, ਹਾਂ ਉਹ ਅੱਛਾ ਜੀ ਇਹ ਹੁਣ ਜੀ ਰਾਂਝੇ ਸਾਹਿਬ ਕਹਿ ਰਹੇ ਨੇ ਸੈਤੀ ਨੂੰ, ਮਰਦ ਸਾਧ ਹਨ ਚਿਹਰੇ ਨੇਕੀਆਂ ਦੇ ਸੂਰਤ ਰਨ ਦੀ ਮੀਮ ਮੌਕੂਫ ਹੈ। ਸਾਧ ਦਾ ਮਤਲਬ ਹੁੰਦਾ ਹੈ ਸਾਫ ਸ਼ਫਾਫ ਟਰਾਂਸਪੇਰੈਂਟ, ਤੇ ਇਹਦਾ ਉਲਟ ਹੈਗਾ ਚੋਰ। ਚੋਰ ਤੇ ਸਾਧ ਇੱਕ ਦੂਜੇ ਦੀ ਉਲਟ ਨੇ। ਮਰਦ ਸਾਧ ਹੈ ਚਿਹਰੇ ਨੇਕੀਆਂ, ਯਾਨੀ ਮਤਲਬ ਮਰਦ ਜਿਹੜੇ ਨੇ ਉਹ ਨੇਕੀਆਂ ਦੇ ਫੇਸ ਟਰਾਂਸਪੇਰੈਂਟ ਫੇਸਿਸ ਨੇ। ਸੂਰਤ ਰਨ ਦੀ ਮੀਮ ਮੌਕੂਫ ਹੈ, ਤੇ ਜਿਹੜੀ ਔਰਤ ਹੈ ਉਹਦੀ ਜਿਹੜੀ ਸੂਰਤ ਹੈ ਉਹ ਮੀਮ ਮੌਕੂਫ। ਮੀਮ ਮੌਕੂਫ ਦਾ ਮਤਲਬ ਮੌਕੂਫ ਹੈ ਖਤਮ ਕਰਦੇ ਜਾਣਾ। ਤੇ ਅਗਰ ਤੁਸੀਂ ਆਪਣਾ ਮਰਦ ਦੇ ਵਿੱਚੋਂ ਮੀਮ ਨੂੰ ਕੱਢ ਦਿਓ, ਠੀਕ, रद्द। ओह माय गॉड, ਰੱਦ ਹੋ ਗਿਆ ਨਾ। हाँ जी, सूरत रन दी मीम मौकूफ है नी। मर्द आलम फाजिल अजल काबल, मर्द जड़े ने वो बड़े स्कॉलरली ने, बहुत वेल रेड ने। अजल का मतलब होता है द बेस्ट ऑफ बेस्ट, वेल रेड पर्सन। अजल काबल किसे रन नू कौन वकूफ है नी। वकूफ का मतलब है अकल, कागनीशन, अंडरस्टैंडिंग। किसी रन नू कौन मौके, किसी रन नू केड़ी कोई अकल हैगी है, या मतलब केड़ी कोई सूझवानी है। सबर फरा है मन्निया नेक मर्दा। फरा का मतलब है लगाम। मर्द जेड़े ने वो नेक मर्द जेड़े ने वो सबर दी लगाम जिहड़ी है वो अपने आप नूं पा के रखते हैं। ऑलवेज अंडर कंट्रोल, कंट्रोल च अपने आप कंट्रोल। हाँ जी हाँ जी हाँ जी। इत्थे सबर दी वाग मातूफ है नहीं,
ਤੇ ਤੁਹਾਡੇ ਬਾਰੇ 'ਚ ਜਿਹੜੀਆਂ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਸਬਰ ਦੀ ਵਾਗ ਜਿਹੜੀ ਹੈ ਉਹ ਮੌਤੂਫ ਦਾ ਮਤਲਬ ਹੈ ਮੁੜੀ ਹੋਈ, ਢਿੱਲੀ। ਉੱਥੇ ਸਬਰ ਦੀ ਵਾਗ ਜਿਹੜੀ ਹੈ ਉਹ ਢਿੱਲੀ ਹੈ, ਮੁੜੀ ਹੋਈ ਹੈ, ਮਤਲਬ ਹੈ ਕਿ ਉਹ ਠੀਕ ਨਹੀਂ ਹੈਗੀ। ਦਫ਼ਤਰ ਮਕਰ ਫਰੇਬ ਤੇ ਖਚਰਵਾਏ, ਇਹ ਔਰਤਾਂ ਜਿਹੜੀਆਂ ਨੇ ਇਹ ਮਕਰ ਤੇ ਫਰੇਬ ਦਾ ਦਫ਼ਤਰ ਨੇ। ਖਚਰਵਾਈ ਦਾ ਮਤਲਬ ਵੀ ਹੈਗਾ ਚਲਾਕ, ਕਨਿੰਗ। ਖਚਰਵਾਈ ਇਹਨਾਂ ਪਸਤੀਆਂ ਵਿੱਚ ਮਲਫੂਫ ਹੈ ਨਹੀਂ। ਪਸਤੀਆਂ ਦਾ ਮਤਲਬ ਹੁੰਦਾ ਬਹੁਤ ਥੱਲੇ ਘਟੀਆਪਨ। ਇਹਨਾਂ ਪਸਤੀਆਂ ਵਿੱਚ ਮਲਫੂਫ ਦਾ ਮਤਲਬ ਵਲੇਟਿਆ ਹੋਇਆ, ਲਿਫਾਫੇ ਚ ਪਾਇਆ। ਇਸ ਤਰ੍ਹਾਂ ਦੀਆਂ ਜਿਹੜੀਆਂ ਘਟੀਆਪਨ ਨੇ ਔਰਤਾਂ ਜਿਹੜੀਆਂ ਉਹਦਾ ਲਿਫਾਫਾ ਨੇ, ਇੰਝ ਸਮਝ ਲਓ ਤੁਸੀਂ। ਰੰਨ ਰੇਸ਼ਮੀ ਕੱਪੜਾ ਪਹਿਨ ਮਸਲੀ, ਰੰਨ ਰੇਸ਼ਮੀ ਕੱਪੜਾ ਪਹਿਨ ਮਸਲੀ। ਇੱਕ ਮਿੰਟ ਜ਼ਰਾ ਮੈਨੂੰ ਜ਼ਰਾ ਹੋਲਡ ਕਰ ਲਓ। ਮਿਊਟ ਕਰ ਲਓ ਸਾਨੂੰ। हमारे पास 20 डॉलर हैं। डॉक्टर साहब असा तुसा की सुनी ना सकते। You're mute. ये माइक वाला जेड़ा आइकॉन है ना उसकी दबो। लो ठीक हो गया। हाँ जी ठीक हो गया। अच्छा, रन रेशमी कपड़ा पहन मसली। मसली ਜਿਹੜੀ ਹੈ ਉਹ ਕੋੜ ਕਿਰਲੀ ਨੂੰ ਕਹਿੰਦੇ ਨੇ ਮਸਲੀ। ਤੇ ਔਰਤਾਂ ਜਿਹੜੀਆਂ ਨੇ ਉਹ ਰੇਸ਼ਮੀ ਕੱਪੜੇ ਪਾ ਕੇ ਕੋੜ ਕਿਰਲੀ ਵਗਰੀਆਂ ਲੱਗਦੀਆਂ ਨੇ। ਮਰਦ ਜੌਜ਼ ਕੈਦਾਰ ਮਸ਼ਰੂਫ ਹੈ ਨਹੀਂ, ਤੇ ਮਰਦ ਜਿਹੜੇ ਜੌਜ਼ ਕੈਦਾਰ ਖੱਦਰ ਦਾ ਕੱਪੜਾ, ਤੇ ਮਰਦ ਜਿਹੜੇ ਨੇ ਉਹ ਸ਼ਰੀਫ ਲੱਗਦੇ ਨੇ ਖੱਦਰ ਦੇ ਕੱਪੜੇ ਪਾ ਕੇ। ਵਾਰਿਸ ਸ਼ਾਹ ਵਲਾਇਤੀ ਮਰਦ ਮੇਵੇ, ਜਿਹੜੇ ਵਾਰਿਸ ਸ਼ਾਹ ਜਿਹੜੇ ਮਰਦ ਨੇ ਉਹ ਬਾਹਰ ਤੋਂ ਇੰਪੋਰਟਡ ਫਰੂਟਸ ਨੇ। ਅਤੇ ਰਨ ਮਸਵਾਕ ਦਾ ਸੂਫ ਹੈ ਨਹੀਂ, ਤੇ ਔਰਤ ਜਿਹੜੀ ਹੈ ਉਹ ਮਸਵਾਕ ਦਾ ਤੁਹਾਨੂੰ ਪਤਾ ਨਾ ਦੰਦ ਸਾਫ਼ ਕਰਨ ਲਈ ਜਿਹੜੀ ਟਹਿਣੀ ਤੋੜ ਕੇ ਕੀਤੀ ਜਾਂਦੀ ਹੈ। ਅਤੇ ਰਨ ਮਸਵਾਕ ਦਾ ਸੂਫ ਹੈ ਨਹੀਂ। ਸੂਫ ਉਹ ਜਿਹੜਾ ਆਪਣਾ ਤੁਸੀਂ ਜਦੋਂ ਉਹ ਮਸਵਾਕ ਕਰਦੇ ਹੋ ਨਾ ਤੇ ਜਿਹੜਾ ਉੱਤੇ ਬੁਰਜ ਆ ਜਾਂਦਾ ਉਹ ਸੂਫ ਹੈ। ਸਮਝ ਆ ਗਈ ਜੀ? ਹਾਂਜੀ ਸਰ ਜੀ, ਇੱਥੇ ਜਿਹੜਾ ਹੈਗਾ ਰਨ ਰੇਸ਼ਮੀ ਕੱਪੜਾ ਮਨਾ ਮੁਸਲੇ ਜਿੱਦਾਂ ਸਾਡਾ ਇੱਥੇ ਲਿਖਿਆ, ਇਹਦਾ ਮਤਲਬ ਹੈ ਕਿ ਭਾਵੇਂ ਔਰ ਹਾਂਜੀ ਜਿਹੜਾ ਮੇਰੇ ਕੋਲ ਹੈ ਉਹ ਹੈ ਰਨ ਰੇਸ਼ਮੀ ਕੱਪੜਾ ਪਹਿਨ ਮਸਲੀ। ਅੱਛਾ, ਪਹਿਨ ਮਸਲੀ। ਮੇਰਾ ਕਹਿਣ ਦਾ ਮਤਲਬ ਇੱਥੇ ਕਿ ਵੀ ਭਾਵੇਂ ਤੁਸੀਂ ਔਰਤ ਨੂੰ ਰੇਸ਼ਮੀ ਕੱਪੜਾ ਪਾ ਵੀ ਦਿਓ ਤਾਂ ਵੀ ਉਹ ਕੋੜ ਕਿਰਲੀ ਹਾਰ ਲੱਗਦੀ, ਤੇ ਜੇ ਭਾਵੇਂ ਮਰਦ ਨੂੰ ਤੁਸੀਂ ਖੱਦਰ ਦੀ ਪਾ ਦਿਓ ਤਾਂ ਵੀ ਉਹਦੇ ਚ ਪਰਸਨੈਲਿਟੀ ਚਮਕਦੀ ਉਹਦੀ। ਹਾਂਜੀ 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 ਠੀਕ ਕਹਿ ਰਹੇ ਹੋ ਤੁਸੀਂ। ਅੱਛਾ ਜੀ, ਅੱਗੇ ਅਗਲਾ ਮੰਥ 362। ਦੋਸਤ ਸੋਈ ਜੋ ਵਕਤ ਵਿੱਚ ਭੀੜ ਕੱਟੇ, ਯਾਰ ਸੋਈ ਜੋ ਜਾਨ ਕੁਰਬਾਨ ਹੋਵੇ। ਦੋਸਤ ਉਹੀ ਹੁੰਦਾ ਹੈ ਜਿਹੜਾ ਵਕਤ ਮਤਲਬ ਮੁਸੀਬਤ ਦੇ ਵੇਲੇ 'ਚ ਭੀੜ ਕੱਟੇ, ਮਤਲਬ ਜਿਹੜਾ
ਆਪਣਾ ਉਹਨੂੰ ਬਰਦਾਸ਼ਤ ਕਰੇ। ਭੀੜ ਕੱਟਣਾ ਦਾ ਬਰਦਾਸ਼ਤ ਕਰਨਾ, ਜਿਹੜਾ ਬੁਰੇ ਵਕਤਾਂ ਦੇ ਵਿੱਚ ਵੀ ਤੁਹਾਨੂੰ ਬਰਦਾਸ਼ਤ ਕਰੇ। ਯਾਰ ਸੋਈ ਜੋ ਜਾਨ ਕੁਰਬਾਨ ਹੋਵੇ, ਤੇ ਯਾਰ ਉਹੀ ਹੈ ਜਿਹੜਾ ਆਪਣੀ ਜਾਨ ਤੁਹਾਡੇ ਤੇ ਕੁਰਬਾਨ, ਜਾਂ ਤੁਸੀਂ ਕਿਸੇ ਦੇ ਤੇ ਕੁਰਬਾਨ ਹੋ ਜਾਓ। ਸ਼ਾਹ ਸੋਈ ਜੋ ਕਾਲ ਵਿੱਚ ਭੀੜ ਕੱਟੇ, ਬਾਦਸ਼ਾਹ ਉਹੀ ਹੈ ਜਿਹੜਾ ਕਿ ਡਾਊਟ ਦੇ ਸਮੇਂ ਵਿੱਚ ਵੀ ਆਪਣਾ ਸਬਰ ਨਾਲ ਗੁਜ਼ਾਰਾ ਕਰਦਾ ਹੈ। ਗੱਲਬਾਤ ਪਾਤ ਦਾ ਜੋ ਨਿਗਹਿਬਾਨ ਹੋਵੇ, ਕੁੱਲ ਪਾਤ ਦਾ ਜੋ ਨਿਗਹਿਬਾਨ ਹੋਵੇ, ਕੁੱਲ ਦਾ ਮਤਲਬ ਹੈ ਕਬੀਲਾ, ਤੇ ਕੁੱਲ ਪਾਤ ਦਾ ਮਤਲਬ ਹਰ ਬੰਦੇ ਦਾ, ਉਹ ਨਿਗਹਿਬਾਨ ਦਾ ਮਤਲਬ ਉਹਦਾ ਗਾਰਡੀਅਨ ਹੋਵੇ। ਗਾਂ ਸੋਈ ਜੋ ਸਿਆਲ ਵਿੱਚ ਦੁੱਧ ਦੇਵੇ, ਗਾਂ ਉਹੀ ਚੰਗੀ ਹੁੰਦੀ ਹੈ ਜਿਹੜੀ ਵਿੰਟਰ ਦੇ ਵਿੱਚ ਵੀ ਦੁੱਧ ਦਿੰਦੀ ਹੈ। ਬਾਦਸ਼ਾਹ ਜੋ ਨਿਤ ਸ਼ਬਾਨ ਹੋਵੇ, ਬਾਦਸ਼ਾਹ ਉਹ ਹੈ ਜਿਹੜਾ ਕਿ ਸ਼ਬਾਨ ਦਾ ਮਤਲਬ ਹੈ ਡੰਗਰ ਚਾਰਨ ਵਾਲਾ, ਹਰਡਰ। ਬਾਦਸ਼ਾਹ ਉਹੀ ਹੈ, ਉਹੀ ਚੰਗਾ ਹੁੰਦਾ ਹੈ ਜਿਹੜਾ ਕਿ ਜਿਹੜਾ ਅਯਾਲੀ ਵਾਂਗ ਹੋਵੇ। ਨਾਰ ਸੋਈ ਜੋ ਮਾਲ ਬਿਨ ਬੈਠ ਜਾਏ, ਪਿਆਦਾ ਸੋਈ ਜੋ ਭੂਤ ਮਸਾਨ ਹੋਵੇ। ਨਾਰ ਸੋਈ ਜੋ ਮਾਲ ਬਿਨ ਬੈਠ ਜਾਏ, ਯਾਨੀ ਔਰਤ ਉਹੀ ਹੈ ਜਿਹੜੀ ਕਿ ਬਗੈਰ, ਤੁਹਾਡੇ ਕੋਲ ਅਗਰ ਪੈਸੇ ਨਾ ਹੋਣ ਤਾਂ ਵੀ ਤੁਹਾਡੇ ਨਾਲ ਰਵੇ। ਪਿਆਦਾ ਸੋਈ ਜੋ ਭੂਤ ਮਸਾਨ ਹੋਵੇ, ਤੇ ਪਿਆਦਾ ਯਾਨੀ ਮਤਲਬ ਜਿਹੜਾ ਸੋਲਜਰ ਹੈ, ਸੋਲਜਰ ਉਹੀ ਹੈ ਜਿਹੜਾ ਕਿ ਭੂਤ ਮਸਾਨ ਵਗਰਾ ਹੋਵੇ। ਭੂਤ ਮਸਾਨ ਜਿਹੜੇ ਨੇ ਉਹ ਮਤਲਬ ਇਹ ਹੈ ਕਿ ਉਹ ਕਿਤੇ ਵੀ ਪਹੁੰਚ ਜਾਂਦੇ ਨੇ ਤੇ ਆਪਣੀ ਸ਼ਕਲ ਵਟਾ ਲੈਂਦੇ ਨੇ, ਤੇ ਦੇ ਆਰ ਐਵਰ ਚੇਂਜਿੰਗ। ਨਿਡਰ ਵੀ, ਔਰ ਉਹਨਾਂ ਜੋਸ਼ ਰੱਖਣ ਵਾਲੇ ਨਹੀਂ, ਡਰਾਉਣ ਵਾਲੇ ਨਹੀਂ, ਡਰਾਉਣ ਵਾਲੇ ਵੀ ਨਹੀਂ। ਮਤਲਬ ਇਹ ਹੈ ਕਿ ਜਿਹੜੇ ਅਨਐਕਸਪੈਕਟਡਲੀ ਦੁਸ਼ਮਣ ਤੇ ਹਮਲਾ ਕਰ ਸਕਦੇ। ਇਮਸਾਕ ਹੈ ਅਸਲ ਅਫੀਮ ਬਾਝੋਂ, ਇਮਸਾਕ ਹੈ ਅਸਲ ਅਫੀਮ ਬਾਝੋਂ। ਜਿਹੜੀ ਐਰੈਕਸ਼ਨ ਦੀ ਜਿਹੜੀ ਡਿਊਰੇਸ਼ਨ ਹੈ ਉਹਨੂੰ ਇਮਸਾਕ ਕਹਿੰਦੇ ਨੇ। ਇਮਸਾਕ ਹੈ ਅਸਲ ਅਫੀਮ ਬਾਝੋਂ। ਅਸਲੀ ਜਿਹੜਾ ਇਮਸਾਕ ਹੈ ਉਹ ਹੈ ਜਿਹੜਾ ਅਫੀਮ ਖਾਦੇ ਬਗੈਰ ਹੁੰਦਾ ਹੈ ਤੁਹਾਨੂੰ। ਗੁੱਸੇ ਬਿਨਾਂ ਫਕੀਰ ਦੀ ਜਾਨ ਹੋਵੇ, ਤੇ ਫਕੀਰ ਉਹ ਹੈ, ਫਕੀਰ ਦੀ ਉਹ ਜਾਨ ਉਹ ਹੁੰਦੀ ਹੈ ਜਿਹਦੇ ਵਿੱਚ ਗੁੱਸਾ ਨਾ ਹੋਵੇ। ਰੋਗ ਸੋਈ ਜੋ ਨਾਲ ਇਲਾਜ ਹੋਵੇ, ਬਿਮਾਰੀ ਵੀ ਉਹੀ ਚੰਗੀ ਹੈ ਜਿਹਦਾ ਕੋਈ ਇਲਾਜ ਹੋਵੇ। ਤੀਰ ਸੋਈ ਜੋ ਨਾਲ ਕਮਾਨ ਹੋਵੇ, ਇਹ ਤੇ ਤੁਹਾਨੂੰ ਸਮਝਾ ਹੀ ਗਿਆ ਹੋਣਾ ਹੈ। ਕੰਜਰ ਸੋਈ ਜੋ ਗੈਰਤਾਂ ਬਾਝ ਹੋਵਣ, ਕੰਜਰ ਜਿਹੜੇ ਨੇ ਉਹ ਉਹੀ ਹੁੰਦੇ ਨੇ ਜਿਨ੍ਹਾਂ ਚ ਗੈਰਤ ਨਾ ਹੋਵੇ। ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਲਾਈਨ ਹੈ ਡਾਕਟਰ ਸਾਹਿਬ, ਬਹੁਤ ਖੂਬਸੂਰਤ। ਕੰਜਰ ਸੋਈ ਜੋ ਗੈਰਤਾਂ ਬਾਝ ਹੋਵਣ, ਜਿਵੇਂ ਭਾਬੜਾ ਬਿਨਾਂ ਇਸ਼ਨਾਨ ਹੋਵੇ। ਭਾਬੜਾ ਜਿਹੜਾ ਨਾ ਇਹ ਜਿਹੜੇ ਨੇ ਨਾ ਆਪਣਾ ਕੀ ਕਹਿੰਦੇ ਨੇ, ਜੈਨ ਮਤ ਦੇ ਮੰਨਣ ਵਾਲਿਆਂ ਦੀ ਇੱਕ ਜ਼ਾਤ ਹੈ, ਤੇ ਉਹ ਨਹਾਉਂਦੇ ਨਹੀਂ ਹੈ ਜੋ ਬਿਨਾਂ ਇਸ਼ਨਾਨ ਹੋਵੇ। ਕਸਬਾ ਸੋਈ ਜੋ ਵੈਰ ਬਿਨ ਪਿਆ ਵਸੇ, ਕਸਬਾ ਉਹੀ ਚੰਗਾ ਹੈ ਜਿਹਦੇ ਵਿੱਚ ਦੁਸ਼ਮਣੀਆਂ ਨਾ ਹੋਣ। ਜਲਾਦ ਜੋ ਮਹਿਰ ਬਿਨ ਖਾਨ ਹੋਵੇ, ਤੇ ਜਲਾਦ ਜਿਹੜਾ ਹੈ ਉਹ ਉਹੀ ਹੁੰਦਾ ਜਿਹੜਾ ਮਹਿਰ ਦਾ ਮਤਲਬ ਆਪਣਾ ਮੁਹੱਬਤ ਅਫੈਕਸ਼ਨ ਤੋਂ ਬਗੈਰ ਜਿਹੜਾ ਹੋਵੇ ਉਹ ਜਲਾਦ ਬਣ ਸਕਦਾ ਹੈ। ਕੁਆਰੀ ਸੋਈ ਜੋ ਕਰੇ ਹਯਾ ਬਹੁਤਾ, ਨੀਵੀਂ ਨਜ਼ਰ ਦੇ ਬਾਝ ਜ਼ਬਾਨ ਹੋਵੇ। ਇਹ ਤਾਂ ਸਾਫ਼ ਹੀ ਹੈ ਨਾ, ਤੁਹਾਨੂੰ ਇਹ 'ਚ ਤਾਂ ਕੋਈ ਮੁਸ਼ਕਲ ਨਹੀਂ ਹੈ ਨਾ। ਬਿਨਾਂ ਚੋਰ ਦੇ ਜੰਗ ਦੇ ਦੇਸ ਵਸੇ,
ਪੱਟ ਸੋਈ ਬਿਨ ਉੱਨ ਦੀ ਪਾਨ ਹੋਵੇ, ਬਿਨਾ ਚੋਰ ਤੇ ਜੰਗ ਦੇ ਦੇਸ ਵਸੇ। ਯਾਨੀ ਜਿਹੜਾ ਦੇਸ਼ ਹੈ ਉਹ ਚੋਰੀਆਂ ਤੇ ਜੰਗ ਤੋਂ ਜਿੱਥੇ ਨਾ ਹੋਣ ਉੱਥੇ ਚੰਗਾ ਵਸਦਾ ਹੈ। ਪੱਟ ਸੋਈ, ਰੇਸ਼ਮ ਉਹ ਹੀ ਹੈ ਬਿਨ ਉੱਨ ਦੀ ਪਾਨ ਹੋਵੇ, ਜਿਹਦੇ ਵਿੱਚ ਉੱਨ ਜਿਹੜੀ ਹੈ ਉਹ ਨਾ ਪਾਈ ਗਈ, ਉੱਨ ਦੀ ਜਿਹੜੀ ਹੈ ਮਿਕਸਚਰ ਨਾ ਜਿਹਨੂੰ ਕੀਤਾ ਗਿਆ ਹੋਵੇ। ਸੈਯਦ ਸੋਈ ਜੋ ਸ਼ੂਮ ਨਾ ਹੋਵੇ ਕਾਇਰ, ਤੇ ਸੈਯਦ ਜਿਹੜਾ ਹੈ ਉਹ ਹੀ ਹੁੰਦਾ ਜਿਹੜਾ ਸ਼ੂਮ ਦਾ ਮਤਲਬ ਹੈ ਕੰਜੂਸ, ਜੋ ਜਿਹੜਾ 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 ਆਪਣਾ ਸ਼ੂਮ ਨਾ ਹੋਵੇ, ਕੀ ਕਹਿੰਦੇ ਨੇ ਜੀ ਇਹਨੂੰ ਅੰਗਰੇਜ਼ੀ ਚ ਸ਼ੂਮ ਨੂੰ ਕੀ ਕਹਿੰਦੇ ਨੇ? ਮਾਈਜ਼ਰ। ਮਾਈਜ਼ਰਲੀ ਨਾ ਹੋਵੇ। ਸੈਯਦ ਸੋਈ ਜੋ ਸ਼ੂਮ ਨਾ ਹੋਵੇ ਕਾਇਰ, ਕਾਇਰ ਦਾ ਮਤਲਬ ਹੈ ਬੁਜ਼ਦਿਲ, ਯਾਨੀ ਸੈਯਦ ਉਹ ਹੀ ਹੁੰਦਾ ਹੈ ਜਿਹੜਾ ਤੇ ਮਾਈਜ਼ਰਲੀ ਨਾ ਹੋਵੇ ਤੇ ਜਿਹੜਾ ਆਪਣਾ ਕੀ ਕਹਿੰਦੇ ਨੇ ਕਾਇਰ ਨਾ ਹੋਵੇ, ਮਤਲਬ ਉਹ ਡਰਾਕੂ ਨਾ ਹੋਵੇ। ਜ਼ਾਨੀ ਸਿਆਹ ਤੇ ਨਾ ਕਹਿਰਵਾਨ ਹੋਵੇ, ਤੇ ਉਹ ਵੁਮਨਾਈਜ਼ਰ ਵੀ ਨਾ ਹੋਵੇ। ਜ਼ਾਨੀ ਸਿਆਹ ਯਾਨੀ ਕਾਲਾ ਜ਼ਨਾ ਕਰਨ ਵਾਲਾ, ਯਾਨੀ ਕਾਲਕ ਲੱਗੀ ਹੋਵੇ ਜਿਹਨੂੰ ਜ਼ਨਾ ਦੀ, ਵੁਮਨਾਈਜ਼ਿੰਗ ਦੀ, ਤੇ ਨਾ ਕਹਿਰਵਾਨ ਹੋਵੇ ਤੇ ਉਹਨੂੰ ਕਹਿਰ ਨਾ ਆਉਂਦਾ ਹੋਵੇ, ਉਹ ਬੰਦਾ ਸਹੀ ਹੈ। ਯਾਨੀ ਮਤਲਬ ਸੈਯਦ ਦੀਆਂ ਖੂਬੀਆਂ ਇਹ ਨੇ ਕਿ ਉਹ ਆਪਣਾ ਸ਼ੂਮ ਨਾ ਹੋਵੇ, ਬੁਜ਼ਦਿਲ ਨਾ ਹੋਵੇ, ਜ਼ਾਨੀ ਨਾ ਹੋਵੇ ਤੇ ਕਹਿਰ ਵਾਲਾ ਨਾ ਹੋਵੇ। ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ ਅਤੇ ਆਦਮੀ ਬੇਨੁਕਸਾਨ ਹੋਵੇ। ਚਾਕਰ ਔਰਤਾਂ ਜਿਹੜੀਆਂ ਨੇ ਉਹ ਚੰਗੀਆਂ ਹੁੰਦੀਆਂ ਜਿਹੜੀਆਂ ਐਕਸਕਿਊਜ਼ਸ ਨਾ ਕਰਨ, ਅਤੇ ਆਦਮੀ ਬੇਨੁਕਸਾਨ ਹੋਵੇ ਤੇ ਬੰਦਾ ਉਹੀ ਚੰਗਾ ਹੈ ਜਿਹੜਾ ਕਿਸੇ ਦਾ ਨੁਕਸਾਨ ਨਾ ਕਰੇ। ਪਰਾਂ ਜਾ ਵੇ ਭੇਸਿਆ ਚੋਬਰਾ ਵੇ, ਇਹ ਹੁਣ ਸਾਥੀ ਉਹਨੂੰ ਕਹਿ ਜਾ ਵੇ ਭੇਸਿਆ, ਯਾਨੀ ਭੇਸ ਬਦਲ ਕੇ। ਚੋਬਰਾ ਦਾ ਮਤਲਬ ਨੌਕਰ ਹੈ। ਨੌਕਰਾ ਜਿਹਨੇ ਭੇਸ ਜੋਗੀ ਦਾ ਵਟਾ ਲਿਆ, ਜਾ ਦਫਾ ਹੋਏ ਤੋਂ। ਮਤਾ ਮੰਗਣੋਂ ਕੋਈ ਵਿਧਾਨ ਹੋਵੇ, ਮਤਾ ਤੇਰੇ ਐਸੇ ਮੰਗਣ ਦੇ ਨਾਲ ਕੋਈ ਹੋਰ ਗੱਲ ਵੱਧ ਜਾਵੇ, ਵਿਧਾਨ ਹੋਵੇ, ਵੱਧ ਜਾਵੇ ਗੱਲ, ਫੈਲੜ ਜਾਵੇ। ਵਾਰਿਸ ਸ਼ਾਹ ਫਕੀਰ ਬਿਨ ਹਿਰਸ ਗਫਲਤ, ਵਾਰਿਸ ਸ਼ਾਹ ਫਕੀਰ ਉਹ ਹੈ ਜਿਹਦੇ ਵਿੱਚ ਹਿਰਸ ਦਾ ਮਤਲਬ ਹੈ ਲਾਲਚ, ਤੇ ਗਫਲਤ ਦਾ ਮਤਲਬ ਹੈ ਗਫਲਤ ਦਾ ਮਤਲਬ ਸੁਸਤੀ, ਭੁੱਲ ਜਾਣਾ। ਯਾਦ ਰੱਬ ਦੀ ਵਿੱਚ ਮਸਤਾਨ ਹੋਵੇ ਤੇ ਉਹ ਰੱਬ ਦੀ ਯਾਦ ਵਿੱਚ ਮਸਤ ਰਹੇ। ਇਹ ਹੁਣ ਜਿਹੜੀ ਹੈ ਨਾ ਜਿਹੜੀਆਂ ਜਨਰਲਾਈਜੇਸ਼ਨਸ ਨੇ ਉਸ ਜ਼ਮਾਨੇ ਦੀਆਂ, ਇਹ ਸਹਿਤੀ ਜਿਹੜੀ ਹੈ ਉਹ ਦੱਸ ਰਹੀ ਹੈ ਉਹਨੂੰ, ਇਸ ਤੋਂ ਪਹਿਲੇ ਕਿ ਉਹਨੂੰ ਬਾਕੀ ਮਿਸਾਲਾਂ ਦਿੰਦੀ ਹੈ, ਫਿਰ ਅਖੀਰ ਤੇ ਉਹਨੂੰ ਕਹਿੰਦੀ ਹੈ ਤੂੰ ਆਪਣਾ ਜਾ ਵੇ ਭੇਸਿਆ ਚੋਬਰਾ ਵੇ। ਠੀਕ ਹੈ ਸਰ ਜੀ, ਜਿਹੜਾ ਇਹ ਕਹਿੰਦੀ ਹੈ ਨਾ ਕਿ ਹਿਰਸ ਸਰ ਜੀ ਜੈਲਸੀ ਨਹੀਂ ਹੁੰਦੀ? ਹਿਰਸ ਹਿਰਸ ਜਿਹੜੀ ਹੈ ਪੈਸੇ ਦੀ ਵੀ ਹੁੰਦੀ ਹੈ। ਹਾਂਜੀ, ਹਿਰਸ ਜਿਹੜੀ ਹੈ ਉਹ ਜਿੰਸ ਯਾਨੀ ਸੈਕਸ ਦੀ ਵੀ ਹੁੰਦੀ ਹੈ। ਹਿਰਸ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ। ਠੀਕ ਹੈ। ਸ਼ੋਹਰਤ ਦੀ ਵੀ ਹਿਰਸ ਹੋ, ਸ਼ੋਹਰਤ ਦੀ ਮਤਲਬ ਸ਼ੋਹਰਤ ਦੀ ਵੀ ਹਿਰਸ ਹੋ ਸਕਦੀ। ਸਹੀ ਸਰ ਜੀ, ਕਦੇ ਪੰਜਾਬੀ ਗਾਣਿਆਂ 'ਚ ਲਫ਼ਜ਼ ਸੁਣਿਆ ਸੀ ਚੋਬਰਾ? ਮੈਨੂੰ ਲੱਗਦਾ ਸੀ ਕਿ ਚੋਬਰ ਦਾ ਮਤਲਬ ਹੁੰਦਾ ਲਫੰਟਰ ਜਿਹਾ। ਨਹੀਂ, ਚੋਬਰ ਦਾ ਨੌਕਰ। ਹਾਂ, ਬਹੁਤ ਹੀ ਨੌਕਰਾਂ ਦਾ ਵੀ ਨੌਕਰ। ਹਾਂ, ਲੋਐਸਟ ਆਫ ਦ ਲੋ। डॉक्टर साहब आज मैं थोड़ा डाइग्रेस करनी पिया मिकी आज पता लगा पाबड़ा ना मतलब क्या असन इत्थे पिंडी च पाबड़ा बाजार आ ते उसे च एक जैन मंदिर आ वो जाहिर है आबाद ते नहीं। बिल्कुल ये जेड़े सन ये पता लगा कि वो पाबड़ा बाजार ना किया पाबड़ा बाजार है वो जैन मंदिर बाजारे च।
ਹਾਂ ਉਹ ਇਹ ਵਪਾਰੀ ਸਨ ਨਾ ਜੀ ਭਾਬੜੇ। ਬਿਲਕੁਲ ਜੀ ਅੱਜ ਅੱਛਾ ਵੀ ਡਾਕਟਰ ਸਾਹਿਬ, ਭਾਬੜਾ ਬਾਜ਼ਾਰ ਆਪਣੇ ਸਾਰੇ ਡਾਕਟਰ ਸਾਹਿਬ ਇਹ ਜਿਹੜੇ ਬੰਦ ਚੱਲ ਰਹੇ ਨੇ, ਡਿਸਕਸ਼ਨ ਚੱਲ ਰਹੀ ਹੈ ਆਪਸ ਦੇ ਵਿੱਚ, ਔਰ ਇਹ ਬਹੁਤ ਕੰਟਰੋਵਰਸ਼ੀਅਲ ਔਰ ਬੜੀ ਕ੍ਰਿਟੀਕਲ ਵੀ ਹੁੰਦੀ, ਲੋਕੀ ਸਮਝਦੇ ਨੇ ਵਾਰਿਸ ਸ਼ਾਹ ਨੂੰ ਕਿ ਜਨਾਨੀ ਬਾਰੇ ਇਹ ਕਹਿ ਰਿਹਾ, ਉਧਰ ਸੈਤੀ ਬੰਦਿਆਂ ਬਾਰੇ ਕਹਿ ਰਹੀ ਆ, ਔਰ ਬਹੁਤ ਹੀ ਮੇਰਾ ਖਿਆਲ ਇਹਦੇ ਤੇ ਉਹਨੂੰ ਕਾਫੀ ਵਾਰਿਸ ਸ਼ਾਹ ਨੇ ਜਿਹੜੇ ਪਹਿਲਾਂ ਜਨਾਨੀਆਂ ਬਾਰੇ ਕਿਹਾ ਤੇ ਹੁਣ ਬੰਦਿਆਂ ਬਾਰੇ ਕਹਿ ਰਹੀ ਆ, ਇਹ ਸੈਂਟਰਲ ਮੇਰਾ ਖਿਆਲ ਕ੍ਰਿਟਿਸਿਜ਼ਮ ਦਾ ਵੀ ਹਿੱਸਾ ਬਣ ਗਏ ਨੇ ਬੰਦ ਜਿਹੜੇ। ਆਹੋ ਲੇਕਿਨ ਉਹ ਤਾਂ ਬਣ ਗਏ ਨੇ ਨਾ ਕਿ ਉਹ ਸਮਝ ਨਹੀਂ ਰਹੇ ਲੋਕੀ ਪੜ੍ਹਨ ਵਾਲੇ ਜਿਹੜੇ ਨੇ, ਉਹਨਾਂ ਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਜਿਹੜਾ ਵਾਰਿਸ ਸ਼ਾਹ ਸੈਤੀ ਤੇ ਰਾਂਝੇ ਦੇ ਡਾਇਲਾਗ ਦੇ ਵਿੱਚ ਸੋਸ਼ਲ ਡਿਸਕੋਰਸ ਜਿਹੜਾ ਹੈ, ਸੋਸ਼ਲ ਸਾਇੰਸਸ ਦੀ ਬੇਸਿਕਲੀ ਬਹਿਸ ਹੈਗੀ ਹੈ। ਮਤਲਬ ਦੋਵਾਂ ਦਾ ਆਪਣਾ ਆਪਣਾ ਵਿਊ ਹੈਗਾ ਹੈ, ਲੇਕਿਨ ਜਿਹੜੀਆਂ ਮੁਖਤਲਿਫ ਤਰ੍ਹਾਂ ਦੀਆਂ ਜਨਰਲਾਈਜੇਸ਼ਨਸ ਨੇ ਵਾਰਿਸ ਸ਼ਾਹ ਦੇ ਜ਼ਮਾਨੇ ਵਿੱਚ, ਉਹਨਾਂ ਨੂੰ ਉਹ ਪੇਸ਼ ਕਰ ਰਿਹਾ ਹੈ ਇਹਦੇ ਵਿੱਚ, ਤਾਂ ਹੀ ਇਹ ਡਾਇਲਾਗ ਇੰਨਾ ਲੰਮਾ ਵੀ ਹੈ। ਸਰ ਜੀ ਇਹਦੇ 'ਚ ਕੋਈ ਡਿਬੇਟ ਨਹੀਂ ਹੈਗੀ, ਦਿਸ ਇਜ਼ ਐਗਜ਼ੈਕਟਲੀ ਵਾਟ ਐਵਰੀਬਡੀ ਥੌਟ ਐਟ ਦੈਟ ਟਾਈਮ। ਇਹ ਸਾਰਿਆਂ ਦੇ ਬਾਰੇ ਇਹੀ ਗੱਲ ਸੀ, ਇਹਦੇ 'ਚ ਕੋਈ ਡਿਬੇਟ ਨਹੀਂ ਹੋ ਰਹੀ। ਅੱਛਾ, ਅਗਲਾ ਇਹ ਜਿਹੜਾ ਬੰਦ ਹੈ ਨਾ 363, ਇਹ ਬੰਦ ਬੜਾ ਖਾਸ ਹੈਗਾ, ਕਿਉਂਕਿ ਇਸ ਤੋਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਇਹ ਵਾਰਿਸ ਸ਼ਾਹ ਜਿਹੜਾ ਹੈ ਉਹ ਪ੍ਰੀਡੋਮੀਨੈਂਟਲੀ ਮਟੀਰੀਅਲਿਸਟ ਸ਼ਾਇਰ ਹੈ, ਜਿਹਨੂੰ ਜਿਹੜਾ ਸਮਝਦਾ ਹੈ ਕਿ ਜਿਹੜੀ ਇਕਨੋਮਿਕ ਸਰਕਮਸਟੈਂਸਸ ਨੇ ਉਹ ਹੀ ਬਾਕੀ ਚੀਜ਼ਾਂ ਨੂੰ ਵੀ ਡਿਟਰਮਨ ਕਰਦੇ ਨੇ, ਜਿਵੇਂ ਮਾਰਕਸਿਸਟ ਕਹਿੰਦੇ ਨੇ। ਅੱਛਾ, ਇਹ ਹੁਣ ਦੇਖੋ ਤੁਸੀਂ, ਕਾਰ ਸਾਜ਼ ਹੈ ਰੱਬ ਤੇ ਫੇਰ ਦੌਲਤ, ਸਭੋ ਮਿਹਨਤਾਂ ਪੇਟ ਦੇ ਕਾਰਨੇ ਨਹੀਂ। ਕੰਮ ਕਰਨ ਵਾਲਾ ਕਾਰ ਸਾਜ਼, ਕੰਮ ਬਣਾਉਣ ਵਾਲਾ ਜਾਂ ਤੇ ਰੱਬ ਹੈ ਤੇ ਜਾਂ ਫਿਰ ਦੌਲਤ ਹੁੰਦੀ ਹੈ। ਸਭੋ ਮਿਹਨਤਾਂ ਪੇਟ ਦੇ ਕਾਰਨੇ ਨਹੀਂ। ਸਾਰੀ ਮਿਹਨਤ ਜਿਹੜੀ ਦੁਨੀਆ ਦੀ ਕਰ ਰਹੇ ਨੇ ਉਹ ਸਿਰਫ ਪੇਟ ਲਈ ਹੋ ਰਹੀ ਹੈ। ਨੇਕ ਮਰਦ ਤੇ ਨੇਕ ਹੀ ਹੋਵੇ ਔਰਤ, ਉਹਨਾਂ ਦੋਹਾਂ ਦੇ ਕੰਮ ਸਵਾਰਨੇ ਨਹੀਂ। ਨੇਕ ਮਰਦ ਹੋਵੇ ਜਾਂ ਨੇਕ ਔਰਤ ਹੋਵੇ, ਉਹਨਾਂ ਦੋਹਾਂ ਦੇ ਕੰਮ ਜਿਹੜੇ ਨੇ ਉਹ ਠੀਕ ਹੋ ਜਾਂਦੇ ਨੇ, ਉਹ ਸੰਭਲ ਜਾਂਦੇ ਨੇ। ਇਹ ਹੁਣ ਰਾਂਝਾ ਕਹਿ ਰਿਹਾ, ਪੇਟ ਵਾਸਤੇ ਫਿਰਨ ਅਮੀਰ ਦਰ-ਦਰ, ਸੈਯਦ ਜ਼ਾਦਿਆਂ ਨੇ ਗਧੇ ਚਾਰਨੇ ਨਹੀਂ। ਇਹ ਪੇਟ ਹੀ ਹੈ ਜਿਹਦੀ ਖਾਤਰ ਜਿਹੜੇ ਅਮੀਰ ਨੇ ਉਹ ਵੀ ਦਰ-ਦਰ ਤੇ ਘੁੰਮਦੇ ਫਿਰਦੇ ਨੇ, ਤੇ ਸੈਯਦ ਜ਼ਾਦਿਆਂ ਨੂੰ ਵੀ ਖੋਤੇ ਚਾਰਨੇ ਪੈਂਦੇ ਨੇ, ਸੈਯਦਾਂ ਦੇ ਪੁੱਤਰਾਂ ਨੂੰ ਵੀ ਖੋਤੇ ਚਾਰਨੇ ਪੈਂਦੇ ਨੇ ਪੇਟ ਲਈ। ਪੇਟ ਵਾਸਤੇ ਪਰੀ ਤੇ ਹੂਰ ਜ਼ਾਦਾ, ਯਾਨੀ ਪੇਟ ਦੀ ਖਾਤਰ ਪਰੀ ਤੇ ਹੂਰ ਜ਼ਾਦਾ ਦਾ ਮਤਲਬ ਹੈ ਫੇਰੀਜ਼, ਪ੍ਰਿਟੀ ਲਾਈਕ ਫੇਰੀਜ਼, ਜਾਨ ਜਿੰਨ ਤੇ ਭੂਤ ਦੇ ਵਾਰਨੇ ਨਹੀਂ। ਯਾਨੀ ਪੇਟ ਵਾਸਤੇ ਪਰੀਆਂ ਤੇ ਹੂਰਾਂ ਵਰਗੀਆਂ ਜਿਹੜੀਆਂ ਸ਼ਕਲਾਂ ਨੇ ਜਾਂ ਔਰਤਾਂ ਨੇ, ਉਹ ਵੀ ਜਿੰਨ ਤੇ ਭੂਤ ਤੋਂ ਕੁਰਬਾਨ ਹੋ ਜਾਂਦੀਆਂ ਨੇ ਪੇਟ ਦੀ ਖਾਤਰ। ਪੇਟ ਵਾਸਤੇ ਰਾਤ ਨੂੰ ਛੋੜ ਘਰ ਦਰ, ਹੋ ਪਾਰੂ ਹੋਕਰੇ ਮਾਰਨੇ ਨਹੀਂ। ਪੇਟ ਵਾਸਤੇ ਹੀ ਰਾਤ ਨੂੰ ਬੰਦੇ ਆਪਣਾ ਘਰ ਛੱਡ ਕੇ ਤੇ ਉਹ ਜਿਹੜੇ ਪਹਿਰਾ ਨਹੀਂ ਦਿੰਦੇ ਰਾਤ ਨੂੰ, ਚੌਕੀਦਾਰ ਜੋ ਵੀ ਹੁੰਦੇ ਨੇ, ਉਹ ਹੋਕਰਾ ਯਾਨੀ ਆਵਾਜ਼ਾਂ ਲਾਉਂਦੇ ਨੇ। ਪੇਟ ਵਾਸਤੇ ਸਭ ਖਰਾਬੀਆਂ ਨੇ, ਜਿੰਨੀਆਂ ਵੀ ਬੁਰਾਈਆਂ ਨੇ ਉਹ ਸਭ ਪੇਟ ਦੀ ਵਜ੍ਹਾ ਤੋਂ ਹੀ ਪੈਦਾ ਹੁੰਦੀਆਂ ਨੇ। ਪੇਟ ਵਾਸਤੇ ਖੂਨ ਗੁਜ਼ਾਰਨੇ ਨਹੀਂ, ਤੇ ਪੇਟ ਵਾਸਤੇ ਦੀ ਵਜ੍ਹਾ ਤੋਂ ਹੀ ਲੋਕ ਇੱਕ ਦੂਜੇ ਦਾ ਖੂਨ ਕਰਦੇ ਨੇ। ਪੇਟ ਵਾਸਤੇ ਫਕਰ ਤਸਲੀਮ ਤੋੜਨ, ਪੇਟ ਦੀ ਖਾਤਰ ਹੀ ਜਿਹੜੇ ਫਕੀਰ ਨੇ ਉਹਨਾਂ ਦੀ ਜਿਹੜੀ
ਜਿਹੜੀ ਤਸਲੀਮ ਦਾ ਮਤਲਬ ਹੈ ਉਹਨਾਂ ਦੀ ਜਿਹੜੀ ਕਸਮ ਕਸਮ ਜਿਹੜੀ ਹੈ ਉਹ ਤੋੜਦੇ ਨੇ। ਸਭੋ ਸਮਝ ਲੈ ਰੰਨੇ ਗਵਾਰਨੇ ਨਹੀਂ। ਫਿਰ ਸਾਥੀ ਨੂੰ ਕਹਿੰਦਾ ਇਹ ਸਾਰੀਆਂ ਗੱਲਾਂ ਤੂੰ ਬੇਵਕੂਫ ਔਰਤੇ ਸਮਝ ਲੈ। ਸਰ ਜੀ ਕਾਇਲ ਹੋ ਗਈ ਇਸ ਇਹ ਜਿਹੜੇ ਆ ਸਾਰੀਆਂ ਇਹਨੇ ਗੱਲਾਂ ਕੀਤੀਆਂ। ਅਟਲ ਸੱਚ ਕਿਹਾ ਜਿਹੜਾ ਕਿ ਵੀ ਉਦੋਂ ਵੀ ਸੱਚ ਸੀ ਤੇ ਹੁਣ ਵੀ। ਦਿਸ ਇਜ਼ ਅਮੇਜ਼ਿੰਗ। ਇਹ ਬਹੁਤ ਹੀ ਜ਼ਿਆਦਾ ਮੈਨੂੰ ਅਮੇਜ਼ਿੰਗ ਲੱਗਿਆ ਸਰ। ਹਾਂ ਹਾਂ ਇਹ ਬਹੁਤ very practical ਡਾਕਟਰ ਸਾਹਿਬ, very practical from ਨਹੀਂ ਮਤਲਬ ਇਹ ਹੈ ਕਿ ਇਹ ਹੁਣ ਮਤਲਬ ਵਾਰਿਸ ਸ਼ਾਹ ਇੰਟਰਪ੍ਰੈਟ ਕਰ ਰਿਹਾ ਨਾ ਕਿ ਜਿਹੜੀ ਦੁਨੀਆ ਦਾ ਚੱਲਣ ਦਾ ਮੁੱਢ ਕੀ ਹੈ। ਮੁੱਢ ਕੀ ਹੈ, ਕਮਾਲ ਹੈ ਸਰ ਜੀ ਇਹ ਤਾਂ। ਡਾਕਟਰ ਏਡੀ ਵੱਡੀ ਫਿਲਾਸਫੀ ਨੂੰ ਲਾਈਨਾਂ ਦੇ ਵਿੱਚ ਬੰਦ ਕਰ ਦੇਣਾ, ਦੇਖੋ ਕਿੰਨੀਆਂ ਟਾਈਟ ਲਾਈਨਾਂ ਦੇ ਵਿੱਚ ਕਮਾਲ ਕਰੀ ਚਲੇ ਜਾ ਰਹੇ ਲਾਈਨ ਬਾਈ ਲਾਈਨ। ਔਰ ਹਰ ਉਹਨੇ ਪਾਸੇ ਨੂੰ ਕਵਰ ਕੀਤਾ, ਕਮਾਲ ਹੈ। ਦਿਸ ਇਜ਼ ਹਾਂਜੀ ਇਸ ਜ਼ਮੀਨ ਨੂੰ ਬਾਂਹਦਾ ਮੁਲਕ ਮੁੱਕਾ ਅਤੇ ਹੋ ਚੁੱਕੇ ਵੱਡੇ ਕਾਰਨ ਨਹੀਂ। ਹੁਣ ਉਹ ਹਿਸਟਰੀ ਵੱਲ ਚਲਾ ਜਾਂਦਾ ਹੈ ਕਿ ਇਹ ਜਿਹੜੀ ਜ਼ਮੀਨ ਹੈ ਜਿਹੜੀ ਹੈ ਇਹਨੂੰ ਵਾਹੁੰਦਿਆਂ ਮਤਲਬ ਇੱਥੇ ਖੇਤੀਬਾੜੀ ਕਰਦਿਆਂ ਜਿਹੜਾ ਹੈ ਉਹ ਇੱਕ ਦੁਨੀਆ ਮੁੱਕ ਗਈ ਹੈ, ਖਤਮ ਹੋ ਗਈ ਹੈ, ਨਸਲ ਦਰ ਨਸਲ ਖਤਮ ਹੋ ਗਈ ਹੈ ਅਤੇ ਹੋ ਚੁੱਕੇ ਵੱਡੇ ਕਾਰਨ ਨਹੀਂ। ਤੇ ਇਸ ਜ਼ਮੀਨ ਦੀ ਮਲਕੀਅਤ ਵਾਸਤੇ ਵੱਡੇ ਵੱਡੇ ਕਾਰਨੇ ਦਾ ਮਤਲਬ ਹੈ ਵੱਡੇ ਵੱਡੇ ਇੰਸੀਡੈਂਟਸ ਹੋ ਚੁੱਕੇ ਨੇ ਜਾਂ ਜੰਗਾਂ ਹੋ ਚੁੱਕੀਆਂ ਨੇ। ਕਾਨੂੰਨ ਹੋਰ ਤੇ ਰਾਤ ਨੇ ਹੁਣ ਉਸ ਵੇਲੇ ਦੀ ਜਿਹੜੀ ਜ਼ਮੀਨਦਾਰੀ ਦੀ ਜਿਹੜੀ ਸ਼ਕਲ ਹੈ ਇਸ ਲਾਈਨ ਦੇ ਵਿੱਚ ਉਹ ਦੱਸ ਰਿਹਾ ਹੈ ਵਾਰਿਸ ਸ਼ਾਹ। ਕਾਨੂੰਨ ਹੋਰ ਕਾਨੂੰਨ ਹੁੰਦੇ ਨੇ ਜਿਹੜੇ ਕਿ ਰੈਵਨਿਊ ਡਿਪਾਰਟਮੈਂਟ ਦੇ ਲੋਕ ਹੁੰਦੇ ਨੇ ਜਿਹੜੇ ਟੈਕਸ ਇਵੈਲੂਏਟ ਕਰਦੇ ਨੇ। ਕਾਨੂੰਨ ਹੋਰ ਤੇ ਰਾਖ ਨੇ ਹੋਰ ਰਿਸ਼ਤੇ। ਰਾਖ ਉਹ ਹੁੰਦਾ ਹੈ ਜਿਹੜਾ ਕਿ ਦੂਸਰੇ ਦੀ ਜ਼ਮੀਨ ਹਿੱਸੇ ਤੇ ਵਾਹੁੰਦਾ ਹੈ, ਉਹਨੂੰ ਰਾਖ ਕਹਿੰਦੇ ਨੇ। ਕਾਨੂੰਨ ਹੋਰ ਤੇ ਰਾਖ ਨੇ ਹੋਰ ਰਿਸ਼ਤੇ, ਯਾਨੀ ਇਹਦੇ ਟੈਕਸੇਸ਼ਨ ਇੱਥੇ ਲਾਉਣ ਵਾਲੇ ਹੋਰ ਨੇ, ਇਹਨੂੰ ਐਕਚੁਅਲੀ ਯਾਨੀ ਰਾਖ ਜਿਹੜੇ ਨੇ ਜਿਹੜੀ ਜ਼ਮੀਨ ਨੂੰ ਵਾਹੁੰਦੇ ਨੇ ਉਹ ਹੋਰ ਨੇ। ਖਾਮਦ ਹੋਰ, ਮਾਲਕ ਇਹਦੇ ਕੋਈ ਹੋਰ ਨੇ। ਦਮ ਹੋਰ ਨਾ ਮਾਰਨੇ ਨਹੀਂ। ਤੇ ਇਹਦੇ ਉੱਤੇ ਗਰੂਰ ਜਿਹੜਾ ਹੈ ਉਹ ਹੋਰਾਂ ਨੇ ਕਰਨਾ। ਹੋਰਾਂ ਦਾ ਮਤਲਬ ਇੱਥੇ ਜਿਹਦੀ ਵੀ ਬਾਦਸ਼ਾਹੀ ਹੋਏਗੀ, ਯਾਨੀ ਜ਼ਮੀਨ ਜਿਹੜੀ ਹੈ ਉਹਦੀ ਬਾਦਸ਼ਾਹ ਉਹ ਦਮ ਮਾਰਦਾ ਹੈ, ਉਹ ਇਸ ਦੀ ਮਲਕੀਅਤ ਲੋਕਾਂ ਨੂੰ ਦਿੰਦਾ ਹੈ। ਜਿਹੜੇ ਮਾਲਕ ਨੇ ਉਹ ਅੱਗੇ ਰਾਖ ਰੱਖਦੇ ਨੇ ਤੇ ਰਾਖ ਉੱਤੇ ਉਹ ਸਾਰੇ ਦੇ ਉੱਤੇ ਜਿਹੜਾ ਉਹ ਟੈਕਸ ਦਾ ਨਿਜ਼ਾਮ ਲੱਗਾ। ਇਹ ਪੂਰੀ ਜਿਹੜੀ ਲੈਂਡ ਰੈਵਨਿਊ ਸਿਸਟਮ ਉਹਨੂੰ ਇਹ ਲਾਈਨ ਜਿਹੜੀ ਹੈ ਪੂਰੀ ਤਰ੍ਹਾਂ ਬਿਆਨ ਕਰਦੀ ਹੈ। ਉਹੀ ਗੱਲ ਸਰ, ਇੱਕੋ ਲਾਈਨ ਦੇ ਵਿੱਚ ਸਾਰਾ ਹੀ ਲੈਂਡ ਰੈਵਨਿਊ ਸਿਸਟਮ ਦਾ ਉਹਨੇ ਤੁਹਾਨੂੰ ਦੱਸ ਦਿੱਤਾ ਕਿ ਕਿੱਦਾਂ ਚੱਲਦਾ। ਕਮਾਲ ਹੈ। ਦਿਸ ਆਈ ਐਮ ਰੀਲੀ ਇੰਪ੍ਰੈਸਡ। ਹੁਣ ਇੰਪ੍ਰੈਸ ਹੋਣ ਲੱਗੀ ਜੇ ਮੈਂ। ਅੱਛਾ, ਮਿਹਰਬਾਨ ਜਿਵੇਂ ਹੋਵੇ ਫਕੀਰ ਇੱਕ ਪਲ, ਤੁਸਾਂ ਜੇ ਕਰੋੜ ਲੱਖ ਤਾਰਨੇ ਨਹੀਂ। ਜੇ ਕਦੀ ਫਕੀਰ ਤੁਹਾਡੇ ਤੇ ਮਿਹਰਬਾਨ ਹੋ ਜਾਵੇ ਤੇ ਤੁਹਾਡੇ ਵਗਰੇ ਕਰੋੜਾਂ ਲੱਖਾਂ ਨੂੰ ਉਹ ਪਾਰ ਉਤਾਰ ਦਿੰਦਾ ਹੈ। ਵਾਰਿਸ ਸ਼ਾਹ ਜੇ ਰੰਨ ਨੇ ਮਿਹਰ ਕੀਤੀ, ਵਾਰਿਸ ਸ਼ਾਹ ਜੇ ਔਰਤ ਨੇ ਤੁਹਾਡੇ ਤੇ ਬੜੀ ਮਿਹਰਬਾਨੀ ਕੀਤੀ, ਮੁਹੱਬਤ ਕੀਤੀ, ਭਾਂਡੇ ਬੋਲ ਦੇ ਖੋਲ ਮੂੰਹ ਮਾਰਨੇ ਨਹੀਂ। ਬੋਲ ਦਾ ਮਤਲਬ ਪਿਸ਼ਾਬ, ਤੇ ਪਿਸ਼ਾਬ ਦਾ ਭਾਂਡਾ ਤੁਹਾਡੇ ਮੂੰਹ ਤੇ ਮਾਰ ਦੇਣਾ, ਮਤਲਬ ਵਜਾਇਨਾ। ਵਨ 364 ਇਹ ਹੁਣ ਸਾਥੀ ਅੱਗੋਂ ਕਹਿ ਰਹੀ ਹੈ। ਉਹਨੇ ਜਨਰਲਾਈਜੇਸ਼ਨ ਦਿੱਤੀਆਂ ਨੇ ਨਾ ਰਾਂਝੇ ਨੇ ਆਪਣਾ ਪੇਟ ਤੇ ਹਿਸਾਬ ਦੇ ਨਾਲ। ਸਰ ਇੱਕ ਲਾਈਨ ਸਾਡੇ ਕੋਲ ਇੱਕ ਇਹ ਵੀ ਸੀਗੀ, ਨੇਕ ਮਰਦ ਤੇ ਨੇਕ ਹੀ ਹੋਵੇ ਔਰਤ, ਉਹਨਾਂ ਦੋਵਾਂ ਨੇ ਪੜ੍ਹੀ ਹੈ। ਮੈਂ ਪੜ੍ਹੀ ਹੈ, ਪਹਿਲਾਂ ਤੁਹਾਡੇ ਕੋਲ ਸਾਡੇ ਅਖੀਰ ਚ ਆਈ ਹੈ। ਹਾਂ ਨਹੀਂ, ਮੇਰੇ ਕੋਲ ਪਹਿਲੇ ਆ ਗਿਆ ਸੀ। ਇਹ ਦੂਸਰੀ ਲਾਈਨ ਹੈ ਵੈਸੇ ओरिजिनल
ਕੀ ਹੋ ਗਿਆ ਬਈ। ਅੱਛਾ ਇਹ 364 ਇਹ ਹੁਣ ਜਨਰਲਾਈਜੇਸ਼ਨ ਇਹ ਜਿਹੜੀਆਂ ਜਨਰਲਾਈਜੇਸ਼ਨ ਇਹ ਹੁਣ ਸਹਿਤੀ ਜਿਹੜੀ ਹੈ ਉਹ ਦੇ ਰਹੀ ਹੈ, ਜਿਵੇਂ ਉਹਨੇ ਰਾਂਝੇ ਨੇ ਦਿੱਤੀਆਂ। ਰੱਬ ਜੇੜ ਨਾ ਕੋਈ ਹੈ ਜਗ ਦਾਤਾ, ਜ਼ਮੀਨ ਜੇੜ ਨਾ ਕਿਸੇ ਦੀ ਸਾਬਰੀ ਵੇ। ਰੱਬ ਵਰਗਾ ਕੋਈ ਜਗ ਦਾਤਾ ਨਹੀਂ ਹੈਗਾ। ਦਾਤਾ ਮਤਲਬ ਵੰਡਣ ਵਾਲਾ, ਪਾਲਣ ਵਾਲਾ। ਦੇਣਹਾਰ, ਰੱਬ ਹੈ ਦੇਣਹਾਰ। ਹਾਂ, ਦੇਣਹਾਰ ਜਿੱਦਾਂ ਰੱਬ ਜਿੱਦਾਂ ਕੋਈ ਨਹੀਂ ਹੈਗਾ। ਜ਼ਮੀਨ ਜੇੜ ਨਾ ਕਿਸੇ ਦੀ ਸਾਬਰੀ ਵੇ, ਤੇ ਜਿੰਨੀ ਪੇਸ਼ੈਂਸ ਜ਼ਮੀਨ ਦੀ ਹੈ ਉਹਨਾਂ ਕੋਈ ਕਿਸੇ ਦੇ ਵਿੱਚ ਸਬਰ ਨਹੀਂ ਹੋ ਸਕਦਾ ਜਿੰਨਾ ਜ਼ਮੀਨ ਦੇ ਵਿੱਚ ਸਬਰ ਹੈ। ਮੱਝੀ ਜੇੜ ਨਾ ਕਿਸੇ ਦੇ ਹੋਣ ਜੀਰੇ। ਮੱਝਾਂ ਦੇ ਜੀਰੇ ਦਾ ਮਤਲਬ ਹੈ ਬਹਾਦਰੀ। ਮੱਝਾਂ ਜਿਹੜੇ ਕਿਸੇ ਖੁੱਲਾ ਦਿਲ। ਰਾਜ ਹਿੰਦ ਪੰਜਾਬ ਨਾ ਬਾਬਰੀ ਵੇ, ਤੇ ਹਿੰਦ ਪੰਜਾਬ ਤੇ ਹੁਣ ਬਾਬਰੀ ਦਾ ਯਾਨੀ ਬਾਬਰ ਦੀ ਔਲਾਦ ਦਾ ਰਾਜ ਨਹੀਂ ਹੈਗਾ। ਡਾਕਟਰ ਸਾਹਿਬ ਜਿਹੜਾ ਮੱਝਾਂ ਜੇੜ ਨਾ ਕਿਸੇ ਦੇ ਹੋਣ, ਕਿੰਨਾ ਜਿਗਰਾ ਮੱਝ ਦਾ। ਹਾਂ ਬਿਲਕੁਲ, ਤੁਸੀਂ ਦੁੱਧ ਜਿਗਰਾ ਨਹੀਂ ਬੱਚੜੇ ਨੂੰ ਭੁੱਖਾ ਮਾਰਦੇ ਹੋ। ਹਾਂਜੀ ਹਾਂਜੀ ਹਾਂਜੀ। ਚੰਦ ਜੇੜ ਚਾਲਾਕ ਨਾ ਸਰਦ ਕੋਈ। ਜਿਹੜਾ ਚੰਨ ਹੈ, ਚੰਦ ਜਿਹੜਾ ਹੈ ਉਹਦੇ ਵਗੈਰਾ ਠੰਡਾ ਤੇ ਚਲਾਕ ਕੋਈ ਨਹੀਂ ਹੈਗਾ। ਹੁਕਮ ਜੇੜ ਨਾ ਕਿਸੇ ਅਕਾਬਰੀ ਵੇ, ਤੇ ਜਿਹੜਾ ਹੁਕਮ ਚਲਾਉਣ ਦੀ ਜਿਹੜੀ ਅਕਾਬਰੀ ਦਾ ਮਤਲਬ ਹੈ ਕੀ ਕਹਿੰਦੇ ਨੇ, ਵਡਿਆਈ। ਡਾਕਟਰ ਸਾਹਿਬ ਗਰੂਰ, ਵਡਿਆਈ, ਤਕੱਬਰ। ਹਾਂ ਵਡਿਆਈ। ਅਕਬਰ ਤੋਂ ਨਿਕਲਿਆ ਡਾਕਟਰ ਸਾਹਿਬ। ਹਾਂਜੀ, ਅਕਬਰ ਤੋਂ ਨਿਕਲਿਆ ਲਫ਼ਜ਼ ਅਕਾਬਰੀ। ਨਹੀਂ 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 ਨਹੀਂ, ਅਕਾਬਰੀ ਦਾ ਮਤਲਬ ਉਹ ਜਿਹੜਾ ਬੀਬਾ ਜੀ ਨੇ ਬੋਲਿਆ ਉਹੀ ਹੈ। ਅੱਛਾ, ਤਕੱਬਰ ਨਹੀਂ ਗਾ, ਗਰੂਰ ਨਹੀਂ ਗਾ। ਕਹਿ ਸਕਦੇ ਹੋ ਗਰੂਰ ਹੈਗਾ। ਅੱਛਾ, ਲੇਕਿਨ ਅਕਬਰ ਤੋਂ ਨਹੀਂ, ਮਤਲਬ ਅੱਛਾ ਲਫ਼ਜ਼ ਅਕਬਰ ਤੋਂ। ਸਮਝ ਗਿਆ, ਤੁਸੀਂ ਵੀ ਠੀਕ ਕਹਿ ਰਹੇ ਹੋ। ਅਕਬਰ ਦਾ ਗ੍ਰੇਟ ਅਕਬਰ ਲਫ਼ਜ਼ ਹੈ, ਹਾਂਜੀ, ਅੱਲਾਹੁ ਅਕਬਰ ਜੀ ਅਕਾਬਰੀ ਨਿਕਲਿਆ। ਸਹੀ ਗੱਲ ਹੈ, ਤੁਸੀਂ ਸਹੀ ਕਹਿ ਰਹੇ ਹੋ। ਠੀਕ ਥੈਂਕ ਯੂ। ਮੌਤ ਜੇੜ ਨਾ ਸਖਤ ਹੈ ਕੋਈ ਚਿੱਠੀ। ਉਹ ਜਿਹੜੀ ਚਿੱਠੀ ਤੁਹਾਡੀ ਮੌਤ ਦੀ ਹੁੰਦੀ ਹੈ, ਉਹਦੇ ਜਿੱਡੀ ਸਖਤ ਕੋਈ ਹੋਰ ਖਤ ਨਹੀਂ ਹੁੰਦਾ ਜਾਂ ਚਿੱਠੀ ਨਹੀਂ ਹੁੰਦੀ। ਉੱਥੇ ਕਿਸੇ ਦੀ ਨਾ ਹੀ ਉਹ ਨਾਬਰੀ ਵੇ। ਨਾਬਰੀ ਮਤਲਬ ਬਗਾਵਤ। ਉਹਦੇ ਕੋਲੋਂ ਕੋਈ ਬੰਦਾ ਬਗਾਵਤ ਨਹੀਂ ਕਰ ਸਕਦਾ ਇੰਨੀ ਮੌਤ ਦੀ ਚਿੱਠੀ ਦੇ ਸਾਹਮਣੇ। ਮਾਲਜ਼ਾਦੀਆਂ ਜੇੜ ਨਾ ਕਸਬ ਭੈੜਾ। ਮਾਲਜ਼ਾਦੀਆਂ ਜਿਹੜੀਆਂ ਆਪਣਾ ਤਵਾਇਫਾਂ, ਕੰਜਰੀਆਂ। ਮਾਲਜ਼ਾਦੀਆਂ ਜੇੜ ਨਾ ਕਸਬ ਦਾ ਮਤਲਬ ਪੇਸ਼ਾ, ਪ੍ਰੋਫੈਸ਼ਨ। ਕਮ ਜ਼ਾਤ ਨੂੰ ਹੁਕਮ ਹੈ ਖਾਬਰੀ ਵੇ, ਤੇ ਕਮਜ਼ਾਤ ਨੂੰ ਹੁਕਮ ਹੈ ਖਾਬਰੀ ਵੇ, ਤੇ ਜਿਹੜਾ ਕਮਜ਼ਾਤ ਹੈ ਉਹਨੂੰ ਹੁਕਮ ਹੈ ਕਿ ਉਹ ਕਿਹੜਾ ਰਵੇ। ਖਾਬਰੀ ਦੇ ਸਮਝ ਦੋ ਹੋ ਸਕਦੇ ਨੇ। ਖਾਣ ਤੇ ਲੱਗਾ ਰਹਿੰਦਾ ਹੈ, ਜਾਂ ਇਹ ਹੈ ਜਿਹੜਾ ਮੈਂ ਕੀਤਾ ਹੈ ਉਹ ਖਾਬੜ ਹੈ, ਖਾਬੜੀ ਟੋਇਆਂ ਵਾਲੀ ਸੜਕ। ਮਤਲਬ ਉਹਦੀ ਜ਼ਿੰਦਗੀ ਹਮੇਸ਼ਾ ਇੱਕ ਟੋਇਆਂ ਵਾਲੀ ਸੜਕ ਹੀ ਹੈ ਨਾ। ਆਹੋ ਰਨ ਵੇਖਣੀ ਐ ਫਕੀਰ ਤਾਈਂ। ਫਕੀਰਾਂ ਲਈ ਔਰਤਾਂ ਨੂੰ ਦੇਖਣਾ ਬਹੁਤ ਵੱਡਾ ਐਬ ਹੈ। ਭੂਤ ਵਾਂਗ ਹੈ ਸਿਰਾਂ ਤੇ ਬਾਬਰੀ ਵੇ, ਤੇ ਇਹ ਇੰਜੀ ਹੈ ਕਿ ਬਾਬਰੀ ਜਿਹੜੇ ਨੇ ਉਹ ਇੱਥੇ ਬਾਬਰ ਦੇ ਮਰਦ ਦੇ ਸਿਰ ਤੇ ਵਾਲਾਂ ਦਾ ਝੁੰਡ, ਛੱਲੇਦਾਰ ਵਾਲ। ਭੂਤ ਵਾਂਗ ਹੈ ਸਿਰਾਂ ਤੇ ਬਾਬਰੀ ਵੇ, ਇਹ ਉਹ ਬਾਬਰੀ ਨਹੀਂ ਜਿਹੜੀ ਪਹਿਲੇ ਬਾਬਰੀ ਆਈ ਸੀ। ਵਾਰਿਸ ਸ਼ਾਹ ਸ਼ੈਤਾਨ ਦੇ ਅਮਲ ਤੇਰੇ। ਵਾਰਿਸ ਸ਼ਾਹ ਤੇਰੇ, ਉਹਨੂੰ ਸਹਿਤੀ ਕਹਿ ਰਹੀ ਹੈ ਨਾ, ਤੇਰੇ ਜਿਹੜੇ ਅਮਲ ਨੇ, ਜਿਹੜੇ ਤੇਰੇ ਐਕਸ਼ਨਸ ਨੇ ਉਹ ਬਿਲਕੁਲ ਡੈਵਲ ਲਾਈਕ ਨੇ।
ਦਾੜੀ ਸ਼ੇਖ ਦੀ ਹੋ ਗਈ ਝਾਬਰੀ ਵੇ। ਅੱਛਾ, ਇਹ ਝਾਬਰੀ ਵੀ ਹੋ ਸਕਦਾ ਹੈ ਤੇ ਛਾਬੜੀ ਵੀ ਹੋ ਸਕਦਾ ਹੈ। ਜੇ ਅਸੀਂ ਇਹਨੂੰ ਛਾਬਰੀ ਪੜ੍ਹੀਏ ਤੇ ਉਹਦਾ ਮਤਲਬ ਹੋਏਗਾ ਕਿ ਜਿਹੜੀ ਕੋਈ ਢੱਕਣ ਵਾਲੀ ਸ਼ੈ, ਅਗਰ ਤੂੰ ਆਪਣੇ ਐਬ ਢੱਕੇ ਨੇ ਆਪਣੀ ਦਾੜੀ ਦੇ ਨਾਲ, ਦਾੜੀ ਦੇ ਵਿੱਚ। ਬਿਲਕੁਲ 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 ਬਿਲਕੁਲ, ਗੁਨਾਹ ਲੁਕਾਉਣ ਵਾਲੀ ਸ਼ੈ। ਦਾੜੀ ਸ਼ੇਖ ਦੀ ਹੋ ਗਈ ਛਾਬੜੀ ਵੇ। ਅੱਛਾ ਜੀ, ਅੱਗੇ ਆ ਗਿਆ 365। Dr. Mansoor, is there line ਹੋਰ ਹੈ। there was an extra line? Yeah. Asman de Jade. Yeah. ਇਹ You don't ਮੇਰੇ have ਕੋਲ that? ਨਹੀਂ ਹੈਗਾ। ਕਿੱਥੇ ਹੈ ਸਮਾਂ? ਸਾਡੇ ਕੋਲ after ਲਾਈਨ the ਹੈਗੀ ਆ chand. ਕਿ Yeah. ਚੰਦ ਜੇੜ ਨਾ ਚਲਾਕ ਤੋਂ, ਮਤਲਬ ਉਹ ਤੇ ਨੈਕਸਟ ਲਾਈਨ ਹੈਗੀ ਕਿ ਬੁਰਾ ਕਸਬ ਨਾ ਨੌਕਰੀ ਜੇੜ ਕੋਈ, ਯਾਦ ਹੱਕ ਦੀ ਉਹ ਮੈਂ ਜੇੜ ਅਕਾਬਰੀ। ਉਹ ਛੱਡ ਗਿਆ ਸਾਂ। ਬੁਰਾ ਕਸਬ ਨਾ ਨੌਕਰੀ ਜੇੜ ਕੋਈ। ਇਹ ਜਿਹੜਾ ਮੁਲਾਜ਼ਮਤ ਦਾ ਪੇਸ਼ਾ ਹੈ ਨਾ, ਇਹਦੇ ਜਿੱਡਾ ਭੈੜਾ ਕੰਮ ਕੋਈ ਨਹੀਂ ਹੈਗਾ। ਯਾਦ ਹੱਕ ਦੀ ਜੇੜ ਅਕਾਬਰੀ ਵੇ। ਤੇ ਹੱਕ ਨੂੰ ਯਾਦ ਰੱਖਣਾ, ਯਾਨੀ ਰੱਬ ਨੂੰ ਯਾਦ ਰੱਖਣਾ ਵਗਰੀ ਕੋਈ ਵਡਿਆਈ ਨਹੀਂ ਹੈਗੀ। ਉਨੀ ਵੱਡੀ ਹੋਰ ਕੋਈ ਵਡਿਆਈ ਨਹੀਂ। ਠੀਕ ਹੈ ਜੀ। ਸਰ ਜੀ, ਜਿਹੜਾ ਚੰਦ ਜੇੜ ਚਾਲਾਕ ਨਾ ਮਰਦ ਕੋਈ। ਚਾਲਾਕ, ਚੰਦ ਕਿਹੜਾ ਚਾਲਾਕ ਹੁੰਦਾ? ਚਾਲਾਕ ਤੇ ਹੋਣਾ ਚਾਹੀਦਾ ਨਾ ਸਬਰ ਵਾਲਾ। ਇੱਥੇ ਤਾਂ ਚਾਲਾਕ ਤੁਸੀਂ ਸਬਰ ਕਹਿ ਸਕਦੇ ਹੋ ਕਿਦਾਂ? ਕਿ ਚੰਦ ਜੇੜ ਚਾਲਾਕ ਨਾ ਮਰਦ ਕੋਈ, ਚਾਲਾਕ ਨਹੀਂ ਸਰਦ ਕੋਈ ਵੀ ਭਾਜੀ। ਚੰਦ ਜੇੜ ਚਲਾਕ ਨਾ ਸਰਦ ਕੋਈ। ਹਾਂ, ਸਰਦ ਠੰਡਾ ਹੁੰਦਾ ਨਾ ਮਰਦ ਸਰਦ। ਨਹੀਂ, ਸਰਦ ਕੋਈ। ਹਾਂ, ਨਹੀਂ ਚਾਲਾਕ ਕੀ ਹੈ? ਵਾਟ ਇਜ਼ ਚਾਲਾਕ ਹੇਅਰ? ਚੰਦ ਨੂੰ ਚਾਲਾਕ ਕਿਉਂ ਕਿਹਾ? ਤੀਜੇ ਮਿਸਰੇ ਵਿੱਚ ਚੰਦ ਦੀ ਰੋਸ਼ਨਾਈ ਨੂੰ ਵੇਖ ਕੇ ਬੰਦੇ ਨੂੰ ਠੰਡ ਦਾ ਅੰਦਾਜ਼ਾ ਨਹੀਂ ਹੁੰਦਾ। ਅੱਛਾ, ਤੇ ਤੁਹਾਨੂੰ ਚਿੱਟੀ ਚਾਨਣੀ ਵਿੱਚ ਲੱਗਦਾ ਹੈ ਜੋ ਠੰਡ ਘੱਟ ਹੋਵੇਗੀ, ਪਰ ਹੁੰਦਾ ਇੰਜ ਨਹੀਂ। ਇਲੂਸਿਵ ਹੈ, ਉਹ ਠੰਡ ਇਲੂਸਿਵ ਹੈ। ਇਹ ਇਸ ਗੱਲ ਦੀ ਰਮਜ਼ ਹੈ ਜੋ ਬਾਹਰੇ ਲੋਕ ਜਾਂ ਬੰਦੇ ਉੱਤੋਂ ਬੜੇ ਚਾਨਣ ਵਾਂਗ ਦਿਸਦੇ ਹਨ, ਪਰ ਅੰਦਰੋਂ ਬੜੇ ਠੰਡੇ ਤੇ ਮਾਰੂ ਹੁੰਦੇ ਹਨ। ਵਾਹ 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 ਵਾਹ, ਹੁਣ ਗੱਲ ਬਣੀ। ਹਾਂ, ਹੁਣ ਡਾਕਟਰ ਸਾਹਿਬ ਹੁਣ ਗੱਲ ਬਣੀ। ਬਣ ਗਈ ਨਾ? ਬਣ ਗਈ ਸਰ ਜੀ, ਬਣ ਗਈ। ਬਣਾ ਦਿੱਤੀ ਬਲਕਿ। ਹੁਣ ਦੇਖੋ ਤੁਸੀਂ, ਮੈਂ ਇਹ ਸਾਰੀ ਡਿਟੇਲ ਜਿਹੜੀਆਂ ਨੇ ਉਹ ਆਪ ਹੀ ਭੁੱਲ ਚੁੱਕਾ ਹਾਂ, ਮੈਂ ਜੋ ਲਿਖਿਆ ਹੈ। ਫਿਕਰ ਨਾ ਕਰੋ, ਯਾਦ ਕਰਾਵਾਂਗੇ ਤੁਹਾਨੂੰ। ਅਗਲਾ ਜੀ 365। ਇਹ ਹੁਣ ਰਾਂਝਾ ਬੋਲ ਰਿਹਾ ਹੈ। ਰੰਨ ਵੇਖਣੀ ਐਬ ਹੈ ਅੰਨਿਆਂ ਨੂੰ। ਉਹਨੇ ਕਿਹਾ ਸੀ ਨਾ, ਜਿਹੜਾ ਫਕੀਰ ਹੈ ਉਹਨੂੰ ਔਰਤ ਨੂੰ ਵੇਖਣਾ ਜਿਹੜਾ ਹੈ ਉਹ ਬੜਾ ਵੱਡਾ ਐਬ ਹੈ। ਤੇ ਰਾਂਝਾ ਕਹਿ ਰਿਹਾ ਰੰਨ ਵੇਖਣੀ ਐਬ ਹੈ ਅੰਨਿਆਂ ਨੂੰ, ਰੱਬ ਅੱਖੀਆਂ ਦਿੱਤੀਆਂ ਵੇਖਣੇ ਨੂੰ। ਔਰਤ ਨੂੰ ਦੇਖਣਾ ਅੰਨਿਆਂ ਵਾਸਤੇ ਜਿਹੜੇ ਨੇ ਉਹ ਐਬ ਹੈ, ਅੱਖਾਂ ਵਾਲਿਆਂ ਲਈ ਨਹੀਂ। ਕਿਉਂਕਿ ਵੈਰੀ ਪੈਰਾਡੌਕਸੀਕਲ ਡਾਕਟਰ, ਵੈਰੀ ਪੈਰਾਡੌਕਸੀਕਲ, ਜ਼ਬਰਦਸਤ। ਕਿਉਂਕਿ ਰੱਬ ਨੇ ਅੱਖੀਆਂ ਜਿਹੜੀਆਂ ਇਸੇ ਲਈ ਦਿੱਤੀਆਂ ਨੇ ਕਿ ਤੁਸੀਂ ਇਹਨਾਂ ਨਾਲ ਵੇਖੋ। ਤੇ ਜਿਹਨੂੰ ਨਹੀਂ ਸੀ ਵੇਖਣਾ ਚਾਹੀਦਾ ਉਹਨੂੰ ਨਾ ਕਰਤਾ। ਹਾਂਜੀ, ਸਭ ਖਲਕ ਦਾ ਵੇਖ ਕੇ ਲਓ ਮੁਜਰਾ। ਸਾਰੇ ਜਹਾਨ ਨੂੰ ਵੇਖ ਕੇ ਤੇ ਉਹਦਾ ਮਜ਼ਾ ਲਓ ਮੁਜਰਾ। ਕਰੋ ਦੀਦ ਇਸ ਜੱਗ ਦੇ ਪੇਖਣੇ ਨੂੰ। ਤੇ ਇਹ ਜਿਹੜਾ ਜਹਾਨ ਹੈ, ਇਹਦੀ ਜਿਹੜੀ ਬਣਤਰ ਹੈ ਉਹਨੂੰ ਵੇਖੋ। ਯਾਨੀ ਪੇਖਣੇ ਦਾ ਮਤਲਬ ਹੁੰਦਾ ਹੈ ਪੇਂਟਿੰਗ ਵੀ ਹੁੰਦਾ ਹੈ, ਤਸਵੀਰ ਬਣਾਉਣਾ ਵੀ ਹੁੰਦਾ ਹੈ, ਬਣਤਰ ਵੀ ਹੈ, ਸਟਰਕਚਰ ਵੀ ਹੈ। ਮੁਜਰਾ ਕਰੋ ਦੀਦ ਇਸ ਜੱਗ ਦੇ ਪੇਖਣੇ ਨੂੰ, ਰਾਓ ਰਾਜਿਆਂ ਸਿਰਾਂ ਤੇ ਦਾਓ ਲਾਏ। ਵੱਡੇ ਵੱਡੇ ਰਾਜੇ ਤੇ ਰਾਓ ਜਿਹੜੇ ਸਨ ਉਹਨਾਂ ਨੇ ਸਿਰਾਂ ਦੀ ਬਾਜ਼ੀ ਲਾ ਦਿੱਤੀ। ਜ਼ਰਾ ਜਾ ਕੇ ਅੱਖੀਆਂ ਸੇਕਣੇ ਨੂੰ, ਸਿਰਫ ਅੱਖੀਆਂ ਸੇਕਣ ਲਈ ਇਹ ਅਮਰ ਨੂੰ ਬੜੀ ਪਸੰਦ ਆਈ। ਸਿਰਾਂ ਦੀ ਬਾਜ਼ੀ ਲਾ ਦਿੱਤੀ। ਅਸੀਂ ਵੀ ਜਾਂਦੇ ਸੀ ਡਾਕਟਰ ਸ਼ਹਿਰਾਂ ਤਿਆਰ ਹੋ ਕੇ ਅੱਖੀਆਂ ਸੇਕਣ ਨੂੰ। ਸੜਕ ਲਾਰੈਂਸ ਰੋਡ ਸਾਡੇ ਅੰਮ੍ਰਿਤਸਰ ਹੈਗੀ ਆ। ਅਸੀਂ ਘਰ ਚ ਲੜਾਈ ਦੀ ਪਰਵਾਹ ਨਹੀਂ ਕਰਦੇ। ਅੱਛਾ,
ਸਭਾ ਦੀਦ ਮੁਆਫ ਹੈ ਆਸ਼ਕਾਂ ਨੂੰ। ਆਸ਼ਕਾਂ ਨੂੰ ਸਾਰੀ ਕਿਸੇ ਨੂੰ ਦੇਖਣਾ ਮਾਫ ਹੈ। ਰੱਬ ਨੈਣ ਦਿੱਤੇ ਜੱਗ ਵੇਖਣੇ ਨੂੰ, ਤੇ ਰੱਬ ਨੇ ਅੱਖਾਂ ਦਿੱਤੀਆਂ ਹੀ ਜੱਗ ਨੂੰ ਵੇਖਣ ਵਾਸਤੇ ਨੇ। ਮਹਾਦੇਵ ਜਿਹਾ ਪਾਰਬਤੀ ਅੱਗੇ, ਮਹਾਦੇਵ ਜਿਹੜਾ ਹੈ ਉਹ ਪਾਰਬਤੀ ਉਹਦੀ ਬੀਵੀ ਸੀ, ਯਾਨੀ ਤੇ ਕਾਮ ਲਿਆਮਦਾ ਸੀ ਮੱਥਾ ਟੇਕਣੇ ਨੂੰ, ਤੇ ਉਹ ਸੈਕਸ ਦੀ ਵਜ੍ਹਾ ਤੋਂ ਮੱਥਾ ਟੇਕਣ ਲਈ ਆਉਂਦਾ ਸੀ ਉਹਦੇ ਅੱਗੇ। ਇਜ਼ਰਾਈਲ ਹੱਥ ਕਲਮ ਲੈ ਵੇਖਦਾ ਈ, ਤੇਰਾ ਨਾਮ ਇਸ ਜੱਗ ਤੋਂ ਛੇਕਣੇ ਨੂੰ। ਤੇ ਜ਼ਰਾ ਗੌਰ ਕਰਕੇ, ਇਜ਼ਰਾਈਲ ਜਿਹੜਾ ਨਾ ਉਹਨੇ ਕਲਮ ਹੱਥ ਫੜੀ ਐ ਇਸ ਵੇਲੇ, ਤੇ ਛੇਕਣ ਦਾ ਮਤਲਬ ਹੁੰਦਾ ਕਿਸੇ ਨੂੰ ਕੱਟ ਆਫ ਕਰ ਦੇਣਾ। ਤੇਰਾ ਨਾਂ ਇਸ ਜਹਾਨ ਤੋਂ ਮਿਟਾਉਣ ਲਈ ਇਜ਼ਰਾਈਲ ਜਿਹੜਾ ਮੌਤ ਦਾ ਫਰਿਸ਼ਤਾ ਹੈ, ਉਹਨੇ ਕਲਮ ਫੜ ਲਈ ਹੈ। ਇਹ ਉਹਨੂੰ ਸਿਆਤੀ ਨੂੰ ਡਰਾ ਰਿਹਾ ਹੈ। ਵਾਰਿਸ ਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ, ਅੰਤ ਸੱਦੀਏਗਾ ਲੇਖਾ ਲਿਖਣੇ ਨੂੰ। ਵਾਰਿਸ ਸ਼ਾਹ ਮੀਆਂ ਐਟ ਦਾ ਜਜਮੈਂਟਸ ਡੇ, ਜਿਹੜੇ ਵੀ ਤੂੰ ਲੈਣ ਦੇਣ ਕੀਤੇ ਹੈ ਉਹਨਾਂ ਦਾ ਹਿਸਾਬ ਲੱਗੇਗਾ। ਲਓ ਜੀ, ਇਹ ਇੱਥੇ 5 ਅਸੀਂ ਕਰ ਲਏ ਨੇ, ਤੇ ਇਹਨਾਂ ਨੂੰ 5 ਨੂੰ ਪਹਿਲੇ ਪੜ੍ਹ ਲਓ। ਇੱਕ ਸਰ ਜੀ, ਜਿਹੜਾ ਇਹ ਲਾਈਨ ਹੈ ਨਾ, ਇਜ਼ਰਾਈਲ ਹੱਥ ਕਲਮ ਹੈ ਲੈ ਵੇਖਦਾ ਹੀ, ਤੇਰਾ ਨਾਮ ਇਸ ਜਗ ਤੋਂ ਛੇਕਣੇ ਨੂੰ, ਇਹ ਕਹਿ ਰਿਹਾ ਕਿ ਤੇਰਾ ਤੇ ਮਤਲਬ ਕਿ ਯੂ ਆਰ ਹੀਅਰ ਫॉर ਅ ਵੈਰੀ ਸ਼ਾਰਟ ਟਾਈਮ। ਸਾਰੀ ਦੁਨੀਆ ਨੂੰ, ਨਾਟ ਕਿ ਵੀ ਸੈਤੀ ਨੂੰ, ਕਿ ਵੀ ਸਾਰੀ ਦੁਨੀਆ ਇੱਥੇ ਆਉਣੀ ਜਾਣੀ ਹੈ। ਸੋ ਜੋ ਨਹੀਂ ਇੱਥੇ ਇਹ ਸੈਤੀ ਸਪੈਸੀਫਿਕ ਹੈ। ਅੱਛਾ ਸਰ, ਬੀਬਾ ਜੀ ਇਜ਼ਰਾਈਲ ਜਿਹੜਾ ਹੈ ਨਾ ਉਹ ਮੌਤ ਨਾ ਫਰਿਸ਼ਤਾ ਆ। ਫਰਿਸ਼ਤਾ, ਆਈ ਨੋ। ਸੋ ਮੈਨੂੰ ਲੱਗਦਾ ਸੀ ਕਿ ਇਹ ਤੁਹਾਨੂੰ ਯਾਦ ਕਰਾ ਰਿਹਾ ਕਿ ਵੀ ਤੁਹਾਡਾ ਇਸ ਜੱਗ ਦੇ ਵਿੱਚ ਥੋੜਾ ਟਾਈਮ ਹੈ, ਸੋ ਇੰਜੋਏ ਐਵਰੀਥਿੰਗ। ਨਹੀਂ, ਇੰਜੋਇਮੈਂਟ ਲਈ ਜੱਗ ਬਣਿਆ। ਇਹ ਇਜ਼ਰਾਈਲ, ਇਹ ਸੈਤੀ ਨੂੰ ਰਾਜਾ ਕਹਿ ਰਿਹਾ ਹੈ ਕਿ ਇਜ਼ਰਾਈਲ ਨੇ ਹੱਥ ਕਲਮ ਫੜ ਲਈ ਹੈ, ਤੇਰਾ ਨਾਂ ਇਸ ਦੁਨੀਆ ਤੋਂ ਮਿਟਾਉਣ ਵਾਸਤੇ। ਅੱਛਾ, ਉਹਨੂੰ ਇਹ ਕਰ ਰਿਹਾ। ਪਰ ਸਰ ਜੀ ਫਿਰ ਅੱਗੇ ਜਿਹੜਾ ਪਹਿਲੀਆਂ ਗੱਲਾਂ ਨੇ ਕਿ ਵੀ ਅੱਖਾਂ ਦਿੱਤੀਆਂ ਨੇ, ਨਹੀਂ ਇਸ ਜੱਗ ਨੂੰ ਵੇਖੋ, ਗੱਲ ਇਹ ਹੈਗੀ ਹੈ ਕਿ ਉਹ ਮੈਂ ਕਹਿ ਰਿਹਾ ਕਿ ਮਜ਼ਾ ਤੁਸੀਂ ਤਾਂ ਹੀ ਲੈ ਸਕਦੇ ਹੋ ਕਿ ਇਹਨੂੰ ਤੁਸੀਂ ਜਿਵੇਂ ਤੁਸੀਂ ਇੰਟਰਪ੍ਰੇਟ ਕਰ ਰਹੇ ਹੋ ਕਿ ਇਹਨੂੰ ਯੂਨੀਵਰਸਲ ਦੇ ਤੌਰ ਤੇ ਵੀ ਪੜ੍ਹਿਆ ਜਾ ਸਕਦਾ ਹੈ। ਜੀ। ਤੇ ਇਹਨੂੰ ਉਹ ਸਪੈਸੀਫਿਕ ਕਰੈਕਟਰ ਦੇ ਹਿਸਾਬ ਨਾਲ ਵੀ ਮਜ਼ਾ ਲਿਆ ਜਾ ਸਕਦਾ। ਦੋਨੋਂ ਤਰੀਕੇ ਹਾਂਜੀ, ਕੰਟੈਕਟ ਬਿਲਕੁਲ ਸਹੀ ਹੈ। ਡਾਕਟਰ ਸਾਹਿਬ ਲੱਗ ਇਸ ਤਰ੍ਹਾਂ ਰਿਹਾ ਹੈ ਕਿ ਅਸਾਂ ਬੈਠੇ ਆ ਵਿਹੜੇ 'ਚ, ਤੇ ਜਿਹੜਾ ਰਾਂਝਾ ਆਇਆ ਤੇ ਸੈਤੀ ਉਹ ਅਟੁੱਚ ਪੁਟੁੱਚ ਲੱਗੇ ਨੇ, ਤੇ ਅਸਾਂ ਬਸ ਤੱਕਣੇ ਪਿਆ ਕਿ ਇਹ ਕਿਆ ਗੱਲਾਂ ਪਿਆ ਹੋਣੀਆਂ। ਨਹੀਂ, ਉਹ ਦੇਖੋ ਨਾ, ਉਹ ਤੇ ਰਾਂਝਾ ਜਿਹੜਾ ਹੈ ਉਹਦਾ ਤੇ ਮਕਸਦ ਹੈ ਪ੍ਰਵੋਕ ਕਰਨਾ। ਜੀ ਬਿਲਕੁਲ, ਕਿਉਂਕਿ ਗੱਲ ਜਿਹੜੀ ਹੈ ਉਹ ਮੁੱਕੇ ਨਾਲ ਲੰਮੀ ਹੁੰਦੀ ਜਾਵੇ, ਤਾਂ ਕਿ ਉਹਦਾ ਮਕਸਦ ਤੇ ਹੀਰ ਨਾਲ ਗੱਲ ਕਰਨਾ, ਹੀਰ ਤੇ ਪਹੁੰਚਣ ਦਾ ਨਾ। ਤੇ ਸਾਰਾ ਉਹ ਹੁਣ ਜੇ ਸਹਿਤੀ ਦੇ ਨਾਲ ਜੇ ਝਗੜਾ ਨਾ ਕਰੇ ਤੇ ਉਹ ਇੰਨੀ ਦੇਰ ਕਿਵੇਂ ਉੱਥੇ ਰਹਿ ਸਕਦਾ ਹੈ? ਸਟ੍ਰੈਟਜੀ ਆ, ਉਹਦੀ ਸਟ੍ਰੈਟਜੀ ਚੱਲ ਰਹੀ ਹੈ। ਸਟ੍ਰੈਟਜੀ ਤਸਵੀਰ ਕਸ਼ੀ ਬੜੀ ਖੂਬਸੂਰਤ ਕੀਤੀ, ਸਟ੍ਰੈਟਜੀ ਦੇ ਤਹਿਤ ਚੱਲ ਰਹੇ ਨੇ ਉਹ। ਅੱਛਾ ਲਓ ਜੀ, ਪੜੋ ਹੁਣ, ਪਹਿਲਾਂ 3 ਤੋਂ 4 ਤੋਂ ਸ਼ੁਰੂ ਕਰੋ। पढ़ो जी पहला, कोई मैं दूसरा पढ़ना चाहूँ। So I will do this one. हाँ चलो जी। मर्द साद हन चेहरे नेकियां दे, सूरत रंदी मीम मौकूफ है नी। मर्द आलम फाजल अजल काबल, किसे रन नु कौन अजल नहीं जी, नहीं अजल गलत है, अजल। अजल, अच्छा अजल काबल, किसे रन नु कौन वकूफ है नी। सबर फरहा है मन्निया नेक मर्दा, इथे सबर दी वाग मातूफ है नी। दफ्तर मकर फरेब ते खचरवाइयां इना पिस्तियां विच ਤੁਸੀਂ ਪਿਸਤੀਆਂ ਦਾ ਕੁਝ ਹੋਰ ਦੱਸਿਆ ਸੀ। ਪਸਤੀਆਂ ਅੱਛਾ, ਇੱਥੇ ਪਿਸਤੀਆਂ ਲਿਖਿਆ। ਅੱਛਾ, ਨਹੀਂ ਪਸਤੀਆਂ ਦਾ ਮਤਲਬ ਇਹ ਬੁਲੰਦੀ ਜਿਹੜੀ ਹੈ ਨਾ। ਹਾਂਜੀ, ਬੁਲੰਦੀ ਦੀ ਤੁਹਾਨੂੰ ਪਤਾ ਨਾ ਕੀ ਹੁੰਦੀ ਹੈ? ਠੀਕ ਹੈ ਜੀ, ਹਾਂਜੀ। ਇਹ ਉਹਦਾ ਉਲਟ ਹੈ, ਬੁਲੰਦੀ। ਅੱਛਾ, ਹਾਂ, ਗਿਰਿਆ ਹੋਇਆ, ਬਿਲਕੁਲ। ਹਾਂ, ਇਹਨਾਂ ਪਸਤੀਆਂ ਵਿੱਚ ਮਲਫੂਫ ਹੈ ਨੀ। ਰਨ ਰੇਸ਼ਮੀ ਕਪੜਾ ਮਨਾ ਮੁਸਲੀ, ਇੱਥੇ ਵੀ ਤੁਸੀਂ ਕੁਝ ਹੋਰ ਹੀ ਦੱਸਿਆ ਸੀ, ਮਨਾ ਮੁਸਲੀ। ਹਾਂਜੀ, ਸਾਡੇ ਤੇ ਮਨਾ ਮੁਸਲੇ ਲਿਖਿਆ। पहन मुसली
पहन मुसली। एक मिनट, रन्ना रेशमी कपड़ा पहन मुसली, मर्द जोज कीदार मशरूफ है मशरूफ है नहीं। ਮਸ਼ਰੂਫ ਹੈ ਨਹੀਂ, ਵਾਰਿਸ ਸ਼ਾਹ ਵਲਾਇਤੀ ਮਰਦ ਮੇਵੇ ਅਤੇ ਰਨ ਮਸਵਾਕ ਦਾ ਸੂਫ ਹੈ ਨਹੀਂ। ਇੱਥੇ ਤੁਸੀਂ ਇੱਥੇ ਵਲਾਇਤੀ ਦੇ ਵੇਲਾ ਕੁਝ ਵਾਰਿਸ ਸ਼ਾਹ ਵਲਾਇਤੀ ਮਰਦ ਮੇਵੇ, ਇਹ ਵਲਾਇਤੀ ਸੀ, ਵਲਾਇਤੀ ਸੀ ਨਾ ਇੱਥੇ। ਹਾਂਜੀ ਵਿਲਾਇਤੀ, ਵਿਲਾਇਤੀ ਦਾ ਮਤਲਬ ਜਿਹੜੀ ਬਾਹਰੋਂ ਇੰਪੋਰਟ ਬਾਹਰੋਂ ਵਧੀਆ ਆਲਾ, ਅਤੇ ਰਨ ਮਸਵਾਰ ਦਾ ਸੂਫ ਹੈ ਨਹੀਂ। ਹਾਂਜੀ ਹਾਂਜੀ ਅਮਰਜੀਤ ਜੀ ਪੜੋ ਅਗਲਾ। ਇਹ ਤਾਂ ਤੁਸੀਂ ਪੜਨਾ ਸੀ ਨਾ। ਇਹ ਚਾਹੁੰਦੇ ਨੇ ਉਹ ਪੜਨਾ। ਮੈਂ ਅਗਲਾ ਪੜਨਾ ਮੈਨੀਪੂਲੇਟ ਕਰ ਰਹੇ ਹੋ, ਤੁਹਾਡੀ ਸਟ੍ਰੈਟਜੀ ਦੱਸੋ ਕੀ ਹੈ ਪਹਿਲਾਂ। ਮੇਰਾ ਪਸੰਦੀਦਾ ਮੈਂ ਤੁਸੀਂ ਨਾ ਸਾਡੇ ਸਾਰਿਆਂ ਦੇ ਪਸੰਦੀਦਾ ਹੈ। ਚਲੋ ਕਿਸ਼ਵਰ ਜੀ ਤੁਸੀਂ ਪੜ੍ਹ ਦਿਓ। ਵਾਈ ਆਈ ਨੋ ਕਿਸ਼ਵਰ ਜੀ ਕਿਉਂ ਵਿਚਾਰੇ ਖਰਾਬ ਹੋਣ। ਪੜੋ ਜੀ ਅਮਰ, ਤੁਸੀਂ ਪੜੋ। ਅੱਛਾ ਮੈਂ ਪੜਦਾ ਜੀ। 3 ਸਾਡੇ ਹੈਗਾ 63। ਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ, ਯਾਰ ਸੋਈ ਜੋ ਜਾਨ ਕੁਰਬਾਨ ਹੋਵੇ, ਸ਼ਾਹ ਸੋਈ ਜੋ ਕਾਲ ਵਿੱਚ ਭੀੜ ਕੱਟੇ, ਤੇ ਕੁੱਲ ਪਾਤ ਦਾ ਜੋ ਨਿਗਹਿਬਾਨ ਹੋਵੇ, ਗਾਉਂ ਸੋਈ ਜੋ ਸਿਆਲ ਵਿੱਚ ਦੁੱਧ ਦੇਵੇ, ਤੇ ਬਾਦਸ਼ਾਹ ਜੋ ਨਿਤ ਸ਼ਬਾਨ ਹੋਵੇ, ਨਾਰ ਸੋਈ ਜੋ ਮਾਲ ਬਿਨ ਬੈਠ ਜਾਲੇ, ਪਿਆਦਾ ਸੋਈ ਜੋ ਭੂਤ ਮਸਾਨ ਹੋਵੇ, ਇਮਸਾਕ ਹੈ ਅਸਲ ਅਫੀਮ ਬਾਝੋਂ, ਗੁੱਸੇ ਬਿਨਾ ਫਕੀਰ ਦੀ ਜਾਨ ਹੋਵੇ, ਰੋਗ ਸੋਈ ਜੋ ਨਾਲ ਇਲਾਜ ਹੋਵੇ, ਤੀਰ ਸੋਈ ਜੋ ਨਾਲ ਕਮਾਨ ਹੋਵੇ, ਕੰਜਰ ਸੋਈ ਜੋ ਗੈਰਤਾਂ ਬਾਜ ਹੋਵਣ, ਭਾਵੇਂ ਪਾਂਬੜਾ ਬਿਨਾ ਇਸ਼ਨਾਨ ਹੋਵੇ, ਬਿਨਾ ਇਸ਼ਨਾਨ ਹੋਵੇ, ਪਾਂਬੜਾ ਭਾਵੇਂ ਪਾਂਬੜਾ ਬਿਨਾ ਇਸ਼ਨਾਨ ਹੋਵੇ, ਕਸਬਾ ਸੋਈ ਜੋ ਵੈਰ ਬਿਨ ਪਿਆ ਵਸੇ, ਜਲਾਦ ਜੋ ਮਿਹਰ ਬਿਨ ਖਾਨ ਹੋਵੇ, ਕੁਮਾਰੀ ਸੋਈ ਜੋ ਕਰੇ ਹਿਆ ਬਹੁਤੀ, ਨੀਵੀਂ ਨਜ਼ਰ ਤੇ ਬਾਜ ਜ਼ਬਾਨ ਹੋਵੇ, ਬਿਨਾ ਚੋਰ ਤੇ ਜੰਗ ਦੇ ਦੇਸ ਵਸੇ, ਪਟ ਸੂਈ ਬਿਨ ਅੰਨ ਦੀ ਪਾਣ ਹੋਵੇ, ਸੈਯਦ ਸੋਈ ਜੋ ਸੂਮ ਨਾ ਹੋਵੇ। ਪਟ ਸੂਈ ਨਹੀਂ, ਪਟ ਸੋਈ। ਅੱਛਾ ਪਟ ਸੋਈ ਬਿਨ ਅੰਨ ਦੀ ਪਾਣ ਹੋਵੇ, ਸੈਯਦ ਸੋਈ ਜੋ ਸੂਮ ਨਾ ਹੋਵੇ ਕਾਇਰ, ਜ਼ਾਨੀ ਸਿਆਹ ਤੇ ਨਾ ਕਹਿਰਵਾਨ ਹੋਵੇ, ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ, ਅਤੇ ਆਦਮੀ ਬੇਨੁਕਸਾਨ ਹੋਵੇ, ਪਰਾਂ ਜਾਵੇ ਭੇਸੀਆ ਚੋਬਰਾਵੇ, ਮਤਾ ਮੰਗਣੋਂ ਕੋਈ ਵਧਾਣ ਹੋਵੇ, ਵਾਰਿਸ ਸ਼ਾਹ ਫਕੀਰ ਬਿਨ ਹਿਰਸ ਗਫਲਤ, ਯਾਦ ਰੱਬ ਦੀ ਵਿੱਚ ਮਸਤਾਨ ਹੋਵੇ। ਮਿਹਰਬਾਨੀ। ਈਸ਼ਵਰ ਜੀ ਤੁਹਾਡਾ ਜਿਹੜਾ ਈਸ਼ਵਰ ਜੀ ਦਾ ਜਿਹੜਾ ਫੇਵਰਿਟ ਹੈ ਉਹ ਪੜਨਗੇ ਈਸ਼ਵਰ ਜੀ ਅੱਜ। मैं भी मेरा फेवरेट ये 300 ये कार साज आला या पर कोई नहीं, सईद साहब पढ़ी छोड़ो। पढ़ी छोड़ो भी कश्मीर जी मैं पढ़ो सईद साहब। नहीं पढ़ी छोड़ो प्लीज पढ़ो। ਸਈਦ ਸਾਹਿਬ ਇਦਾਂ ਨਹੀਂ ਕਰ ਸਕਦੇ, ਹੁਣ ਤੁਹਾਨੂੰ ਅਸੀਂ ਪੁੱਛਿਆ ਤੇ ਤੁਹਾਨੂੰ नहीं मैं छेड़ ला रही हूं। सईद साहब पढ़ो सईद साहब पढ़ो। मेहरबानी जी मेहरबानी, बड़ा एहसान है ਤੁਹਾਡਾ। चलो पढ़ो जी। 363 जी। कार साज है रब ते फेर दौलत, सबो मेहनता पेट दे कारने नी, नेक मर्द ते नेक ही होवे औरत, उन्हां दोवां दे कम सवारने नी, पेट वास्ते फिरन अमीर दर दर, सैयद ज़ादियां ने गधे चाड़ने नी, पेट वास्ते परी ते हूर ज़ादा, जान जिन ते भूत दे वारने नी, पेट वास्ते रात नू छोड़ घरदर, हो पारू होकरे मारने नी, पेट वास्ते सब खराबियां ने, पेट वास्ते खून गुजारने नी, पेट वास्ते फकर तस्लीम तोड़न, सबो समझ लै रने गवारने नी, ऐस जमीन नू वांदा मुल्क मुक्का, अते हो चुके बड़े कारने नी, काऊ होर ते राहक ने होर इसदे, खावंद होर दम होर ना मारने नी, मेहरबान जे होवे फकीर एक पल, तुसा जहे करोड़ लख
ਤਾਰਨੇ ਨੀ, ਵਾਰਿਸ ਸ਼ਾਹ ਜੇ ਰਨ ਨੇ ਮਿਹਰ ਕੀਤੀ, ਬਾਂਡੇ ਬੋਲਦੇ ਖੋਲ ਮੂੰਹ ਮਾਰਨੇ ਨੀ। ਇਹ ਡਾਕਟਰ ਸਾਹਿਬ ਮੇਰੇ ਨਾਲ ਰੂਟੇ ਖੜੇ ਹੋ ਜਾਂਦੇ, ਮੈਂ ਤਾਂ ਪੜਨਾ ਚਾਹ ਰਿਹਾ। ਆਈ ਰੀਲੀ ਇੰਜੋਏ। ਅੱਛਾ ਜੀ, ਇਹ ਚਲੋ ਜੀ ਸਾਡਾ ਅਗਲਾ ਸਾਰਿਆਂ ਦਾ ਹੀ ਪੜੋ। ਫੇਵਰੇਟ ਹੈ। ਇਹ ਸਾਰਿਆਂ ਦਾ ਫੇਵਰੇਟ ਹੈ, ਮੇਰਾ ਵੀ ਫੇਵਰੇਟ। 364 ਰੱਬ ਜੇਠ ਨਾ ਕੋਈ ਹੈ ਜਗ ਦਾਤਾ, ਜ਼ੀਮੀ ਜੇੜ ਨਾ ਕਿਸੇ ਦੀ ਸਾਬਰੀ ਵੇ, ਮੱਝੀ ਜੇੜ ਨਾ ਕਿਸੇ ਦੇ ਹੋਣ ਜੀਰੇ, ਰਾਜ ਹਿੰਦ ਪੰਜਾਬ ਨਾ ਬਾਬਰੀ ਵੇ, ਚੰਦ ਜੇੜ ਚਲਾਕ ਨਾ ਸਰਦ ਕੋਈ, ਹੁਕਮ ਜੇੜ ਨਾ ਕਿਸੇ ਅਕਾਬਰੀ ਵੇ, ਬੁਰਾ ਕਸਬ ਨਾ ਨੌਕਰੀ ਜੇੜ ਕੋਈ, ਯਾਦ ਹੱਕ ਦੀ ਜੇੜ ਕਾਬਰੀ ਵੇ, ਮੌਤ ਜੇੜ ਨਾ ਸਖਤ ਹੈ ਕੋਈ, ਚਿੱਠੀ ਉਹਦੀ ਕਿਸੇ ਦੀ, ਦੁਬਾਰਾ ਪੜਸਾਂ, ਮੌਤ ਜੇੜ ਨਾ ਸਖਤ ਹੈ ਕੋਈ ਚਿੱਠੀ, ਉੱਥੇ ਕਿਸੇ ਦੀ ਨਾ ਹੀ ਨਾਬਰੀ ਵੇ, ਮਾਲਜ਼ਾਦੀਆਂ ਜੇੜ ਨਾ ਕਸਬ ਭੈੜਾ, ਕਮਜ਼ਾਤ ਨੂੰ ਹੁਕਮ ਹੈ ਖਾਬਰੀ ਵੇ, ਰਨ ਵੇਖਣੀ ਐਬ ਫਕਰ ਤਾਈ, ਭੂਤ ਵਾਂਗ ਹੈ ਸਿਰਾਂ ਤੇ ਬਾਬਰੀ ਵੇ, ਵਾਰਿਸ ਸ਼ਾਹ ਸ਼ੈਤਾਨ ਦੇ ਅਮਲ ਤੇਰੇ, ਦਾੜੀ ਸ਼ੇਖ ਦੀ ਹੋ ਗਈ ਛਾਬਰੀ ਵੇ। ਹਾਂਜੀ, ਵਾਹ ਵਾਹ, ਚਲੋ ਜੀ। Sorry, Dr. Manzoor, can I just ask? This is a very stupid question, but you know, in Band 363, the repetition of pet, and then the repetition of jade in the next band. Koi connection, or am I overthinking? ਨਹੀਂ ਨਹੀਂ, ਮਤਲਬ ਨਹੀਂ, It's just poetic. ਨਹੀਂ, ਉਹਨੇ ਤੇ ਇੱਕ ਅਸੂਲ, ਮਟੀਰੀਅਲਿਸਟ ਅਸੂਲ ਦੱਸਤਾ ਨਾ ਰਾਂਝੇ ਨੇ। ਤੇ ਹੁਣ ਤੁਸੀਂ ਇਹਨੂੰ ਇੰਜ ਵੀ ਕਹਿ ਸਕਦੇ ਹੋ ਕਿ ਜਿਹੜੀ ਸਹਿਤੀ ਹੈ, ਉਹਦੇ ਜਵਾਬ ਦੇ ਵਿੱਚ ਜਿਹੜੀਆਂ ਆਈਡੀਅਲਿਸਟਿਕ ਜਿਹੜੀ ਗੱਲਾਂ ਨੇ ਜਾਂ ਇੱਧਰ ਉੱਧਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਹਿ ਰਹੀ ਹੈ, ਉਹ ਕਿਸੇ ਉਹਦੀ ਗੱਲ ਨੂੰ ਮੰਨ ਨਹੀਂ ਰਹੀ ਕਿ ਪੇਟ ਹੀ ਬੇਸ ਹੈ। ਉਹ ਇਹ ਕਹਿ ਰਹੀ ਹੈ, ਉਹ ਮੁਖਤਲਿਫ ਜਿਹੜੀਆਂ ਮੁਖਤਲਿਫ ਆਸਪੈਕਟਸ ਨੇ ਉਹਨਾਂ ਦੇ ਵਿੱਚ ਕਿਵੇਂ ਕੌਣ ਵੱਡਾ ਹੈ, ਉਹ ਉਹਨਾਂ ਨੂੰ ਉਹ ਦੱਸ ਰਹੀ ਹੈ। ਡਾਕਟਰ ਸਾਹਿਬ ਇੱਥੇ ਇਹ ਵੀ ਦੇਖ ਰਿਹਾ ਕਿ ਲੱਗਦਾ ਜਿਵੇਂ ਕਿ ਥੋੜੀ ਜਿਹੀ ਰਿਲੀਜੀਅਸ ਫਿਲਾਸਫੀ ਲੈ ਕੇ ਆ ਰਹੀ ਹੈ ਵਿੱਚ, ਜਿਵੇਂ ਰੱਬ ਦੇਣ ਵਾਲਾ ਹੈ। ਜ਼ਾਹਰ ਗੱਲ ਹੈ। ਅੱਛਾ, ਵੈਸੇ ਡਾਕਟਰ ਸਾਹਿਬ ਬੜਾ ਵੈਸੇ ਆਇਰੋਨਿਕਲ ਹੈ ਕਿ ਰਾਂਝਾ ਜਿਹੜਾ ਕਿ ਦਰਵੇਸ਼ ਤੇ ਜੋਗੀ ਬਣ ਕੇ ਆਇਆ, ਲੇਕਿਨ ਗੱਲਾਂ ਉਹ ਮਟੀਰੀਅਲਿਸਟਿਕ ਵਾਲੀਆਂ ਕਰਦਾ, ਪ੍ਰੈਕਟੀਕਲ। ਦੈਟ ਇਜ਼ ਵੈਰੀ ਆਇਰੋਨਿਕਲ। ਨਹੀਂ ਤੇ ਉਹ ਤੇ ਮਤਲਬ ਬੇਸਿਕਲੀ ਤੇ ਵਾਰਿਸ ਸ਼ਾਹ ਹੈ ਨਾ। ਜੀ ਮੈਂ ਸਮਝਦਾ। ਠੀਕ ਹੈ, ਠੀਕ। ਹਾਂ ਜੀ, ਚਲੋ ਜੀ ਪੜੋ ਅੱਗੇ। ਮਦੀਆ, ਯੋਰ ਟਰਨ। ਜੀ ਰਨ ਵੇਖਣ ਐਬ ਹੈ ਅੰਨਿਆਂ ਨੂੰ, ਰੱਬ ਅੱਖੀਆਂ ਦਿੱਤੀਆਂ ਵੇਖਣੇ ਨੂੰ, ਸਭ ਖਲਕ ਦਾ ਵੇਖ ਕੇ ਲਿਓ ਮੁਜਰਾ, ਕਰੋ ਦੀਦ ਐਸ ਜਗ ਦੇ ਫੇਕਣੇ ਨੂੰ, ਰਾਜਿਆਂ ਸਿਰਾਂ ਤੇ ਦਾਉ ਲਾਏ, ਜ਼ਰਾ ਜਾਇ ਕੇ ਅੱਖੀਆਂ ਸੇਕਣੇ ਨੂੰ, ਸਭ ਦੀਦ ਮਾਫ ਹੈ ਆਸ਼ਕਾਂ ਨੂੰ, ਰੱਬ ਨੈਣ ਦਿੱਤੇ ਜਗ ਵੇਖਣੇ ਨੂੰ, ਮਹਾਦੇਵ ਜੇ ਪਾਰਬਤੀ ਅੱਗੇ ਕਾਮ ਲਿਆਉਂਦਾ ਸੀ ਮੱਥਾ ਟੇਕਣੇ ਨੂੰ, ਇਜ਼ਰਾਈਲ ਹੱਥ ਕਲਮ ਲੈ ਵੇਖਦਾ ਈ, ਤੇਰਾ ਨਾਮ ਇਸ ਜਗ ਤੋਂ ਛੇਕਣੇ ਨੂੰ, ਵਾਰਿਸ ਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ, ਅੰਤ ਸਦੀਏਗਾ ਲੇਖ ਲਿਖਣੇ ਨੂੰ, ਲੇਖਾ ਲਿਖਣੇ ਨੂੰ। ਡਾਕਟਰ ਸਾਹਿਬ ਮਦੀਆ ਨੂੰ ਪੜ੍ਹਨਾ ਆ ਗਿਆ। ਬਹੁਤ ਵਧੀਆ ਪੜ੍ਹਦੀ ਸੀ, ਦੈਟਸ ਸਚ ਐਨ ਐਕਸਲੈਂਟ ਜੌਬ। ਤੇ ਮੈਨੂੰ ਭੁੱਲਦਾ ਜਾਂਦਾ ਗੁਰਮੁਖੀ ਪੜ੍ਹਨੀ। ਯੂ ਡੂਇੰਗ ਰੀਲੀ ਵੈਲ ਮਦੀਆ। ਸਰ ਜੀ, ਜਿਹੜਾ ਇਹ ਲਫ਼ਜ਼ ਹੈਗਾ ਨਾ ਮੁਜਰਾ, ਇਟ ਇਜ਼ ਨਾਟ ਅ ਡਾਂਸ। ਮੁਜਰਾ ਦਾ ਮਤਲਬ ਸਲਾਮ ਨਹੀਂ ਸੀ ਹੁੰਦਾ, ਤੁਸੀਂ ਕਿਸੇ ਦਾ ਸਲਾਮ ਲੈਣਾ। ਨਹੀਂ, ਮੁਜਰਾ ਦਾ ਮਤਲਬ ਹੈ ਬੇਸਿਕਲੀ ਤੇ ਮੁਜਰਾ ਦਾ ਮਤਲਬ ਹੈ ਤਮਾਸ਼ਾ। ਲੇਕਿਨ ਉਹ ਸਾਡੇ ਹਾਂ ਜਿਹੜਾ ਨਾ ਪੰਜਾਬ ਦੇ ਵਿੱਚ ਪਤਾ ਨਹੀਂ
ਜਿਹੜਾ ਕੰਜਰੀਆਂ ਦਾ ਨਾਚ ਹੁੰਦਾ ਹੈ ਨਾ, ਜੀ ਸਿਰਫ ਉਹਨੂੰ ਮੁਜਰਾ ਕਹਿੰਦੇ ਨੇ ਹੁਣ। ਪਰ ਸਰ ਜੀ ਜਿਹੜੀ ਤੁਸੀਂ ਹੁਣ ਪਹਿਲਾਂ ਗੱਲ ਕੀਤੀ ਹੈ ਕਿ ਜਗ ਦਾ ਤਮਾਸ਼ਾ ਦੇਖੋ ਸੀ, ਉਹ ਬਹੁਤ ਹੀ ਵਧੀਆ ਬੈਠਦਾ ਫਿਰ। ਹਾਂ, ਮਤਲਬ ਇਹ ਹੈ ਕਿ ਤਮਾਸ਼ਾ ਵੇਖੋ, ਤਮਾਸ਼ਾ, ਜਗ ਦਾ ਤਮਾਸ਼ਾ ਵੇਖੋ। ਹਾਂ ਇਹ ਵਧੀਆ, ਬਹੁਤ ਮਤਲਬ ਅੱਛਾ। ਜਿਹੜਾ ਮੁਜਰਾ, ਵਾਰਿਸ ਸ਼ਾਹ ਮੁਜਰੇ ਦਾ ਲਫ਼ਜ਼ ਜਿੱਥੇ ਵੀ ਵਰਤਦਾ ਹੈ, ਉਹ ਨਹੀਂ ਹੈ ਜਿਹੜਾ ਹੁਣ ਅਸੀਂ ਵਰਤਨੇ ਆ। ਉਹੀ ਨਾ, ਹਾਂ, ਵੈਰੀ ਨਾਈਸ। ਹੁਣ ਗੱਲ ਬਹੁਤ ਵਧੀਆ ਬਣਦੀ। ਅੱਛਾ ਜੀ, ਹੁਣ ਦੋ ਹੋ ਸਕਦੀਆਂ, ਇੱਕ ਤੇ ਇੱਥੇ ਰੋਕ ਦਈਏ ਤੇ ਇੱਕ ਇਹ ਹੈ ਕਿ 10 ਮਿੰਟ ਦੀ ਬ੍ਰੇਕ ਤੋਂ ਬਾਅਦ ਫਿਰ ਆ ਕੇ 2-3 ਬੰਦ ਕਰ ਲਈਏ। ਕੀ ਕਰਨਾ ਚਾਹੁੰਦੇ ਹੋ? डॉक्टर साहब 3 बंद और लगी जाओ, करी जाओ। असा ब्रेक नहीं, असा तुसा की लोड़ ही तो ठीक ही, वरना असा की ते नहीं लोड़। ਚਲੋ ਠੀਕ ਹੈ, ਫਿਰ ਅੱਗੇ 2-3 ਬੰਦ ਹੋਰ। ਡਾਕਟਰ ਸਾਹਿਬ ਨੂੰ ਲੋੜ ਹੈ ਸ਼ਾਇਦ। डॉक्टर साहब तुसा नु लोड़ है ते तुसा करी किनो ब्रेक? ਚਲੋ ਤੁਸੀਂ 10 ਮਿੰਟ ਮੈਨੂੰ ਦੇ ਦਿਓ। ठीक। हाँ डॉक्टर जी, साहब सही है रिकॉर्डिंग पॉज कर दो फिर। ਯਾਰ ਉਹ ਵੀ ਹੁਣ ਅਸੀਂ ਵੀ ਕਾਫੀ ਲੈ ਆਉਨੇ। हाँ जी, रिकॉर्डिंग चलो ਹੁਣ ਮੈਨੂੰ ਮਸਲਾ। हाँ जी, होगी शुरू। शुरू हो गई डॉक्टर साहब। डॉक्टर शुरू करती है मैं। अच्छा चलो ठीक है जी, लो जी अगे आ गया। जई 366 जई नयत आई तई मुराद मिलिया, करो करी छाई सिर पावना है। ये हुण सैती ਉਹਨੂੰ ਕਹਿ ਰਹੀ ਹੈ ਕਿ ਜਿਸ ਤਰ੍ਹਾਂ ਦੀ ਤੇਰੀ ਨੀਅਤ ਸੀ ਨਾ, ਇੰਟੈਂਸ਼ਨ ਸਨ ਜੋ ਤੇਰੀਆਂ, ਉਹੀ ਤੈਨੂੰ ਹਾਸਲ ਹੋਈ ਹੈ। ਮੁਰਾਦ ਮਤਲਬ ਹਾਸਲ, ਹਸੂਲ ਹੋਇਆ ਤੈਨੂੰ। ਤੇ ਉਹ ਕੀ ਹੋਇਆ? ਘਰੋਂ ਘਰੀ ਛਾਈ ਸਿਰ ਪਾਉਣਾ ਹੈ, ਤੇ ਘਰ ਘਰ ਜਾ ਕੇ ਆਪਣੇ ਸਿਰ ਤੇ ਸਵਾਹ ਪਾਉਣਾ ਹੈ। ਫਿਰੇ ਮੰਗਦਾ ਭੌਂਕਦਾ ਖਾਰ ਹੁੰਦਾ, ਲੱਖ ਦਗੇ ਪਖੰਡ ਕਮਾਵਣਾ ਹੈ। ਤੂੰ ਮੰਗਦਾ ਫਿਰਦਾ ਭੌਂਕਣਾ ਹੈ, ਖੱਜਲ ਖਾਰ ਹੋ ਰਿਹਾ ਹੈ, ਤੇ ਕਈ ਤਰ੍ਹਾਂ ਦੇ ਧੋਖੇ ਤੇ ਆਪਣਾ ਪਖੰਡ ਕਰ ਰਹੇ ਹੈ। ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ, ਹੱਛਾ ਖਾਵਣਾ ਅਤੇ ਹੰਡਾਵਣਾ ਹੈ। ਸਾਨੂੰ ਦੇਖ ਤੇਰੇ ਉਲਟ ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ ਹੈ, ਚੰਗਾ ਖਾਂਦੇ ਆ, ਚੰਗਾ ਕੱਪੜੇ ਪਾਉਂਦੇ ਆ, ਸੋਨਾ ਰੁਪੜਾ ਪਹਿਨ ਕੇ ਅਸੀਂ ਬਈਏ। ਅਸੀਂ ਸੋਨਾ ਤੇ ਕੱਪੜੇ ਪਾ ਕੇ ਬਹਿਨੇ ਆ, ਤੇ ਵਾਰਿਸ ਸ਼ਾਹ ਤੂੰ ਜੀਵ ਬਣਵਾਉਣਾ ਹੈ, ਤੇ ਤੂੰ ਸਿਰਫ ਸਾਨੂੰ ਦੇਖ ਦੇਖ ਕੇ ਤਰਸਣਾ ਹੈ। ਰੁਪੜਾ ਸ਼ਾਇਦ ਚਾਂਦੀ ਹੁੰਦੀ ਸਰ ਜੀ। ਹਾਂਜੀ ਹਾਂਜੀ, ਚਾਂਦੀ, ਬਿਲਕੁਲ ਚਾਂਦੀ ਹੈ, ਬਿਲਕੁਲ ਸਹੀ ਗੱਲ ਹੈ। ਅੱਗੇ ਜੀ, ਸੋਨਾ ਰੁਪੜਾ ਸ਼ਾਨ ਸਵਾਣੀਆਂ ਦਾ, ਤੂੰ ਤਾਂ ਨਹੀਂ ਅਸੀਲ ਨਹੀਂ ਗੋਲੀਏ ਨਹੀਂ। ਸੋਨਾ ਚਾਂਦੀ ਜਿਹੜਾ ਹੈ ਉਹ ਤੇ ਔਰਤਾਂ ਦੀ ਸ਼ਾਨ ਹੁੰਦੀ ਹੈ, ਤੇ ਤੂੰ ਅਸਲੀ, ਤੂੰ ਅਸੀਲ ਨਹੀਂ ਹੈ। ਤੂੰ ਮਤਲਬ ਕੀ ਕਹਿਣਾ ਚਾਹੀਦਾ ਹੈ? ਅਸੀਲ ਦਾ ਸੀਲ ਤੇ ਹੁੰਦਾ ਨਾ, ਕਾਮ ਐਂਡ ਕੁਆਇਟ। ਨਹੀਂ, ਅਸੀਲ ਕਹਿੰਦੇ ਨੇ ਉਹਦਾ ਆਪੋਜ਼ਿਟ, ਜਿਹੜਾ ਚੰਗੇ ਖਾਨਦਾਨ ਦਾ ਹੋਵੇ। ਅਸਲੀ ਤੋਂ ਬਣਿਆ ਨਾ ਅਸੀਲ। ਹਾਂਜੀ, ਜੈਨੂਇਨ ਬੰਦਾ ਨਹੀਂ ਹੈਗਾ, ਜੈਨੂਇਨ ਨਹੀਂ ਹੈਗੀ ਤੂੰ। ਗੋਲੀ ਜਿਹੜੀ ਆ ਉਹ ਆਪਣਾ ਗੁਲਾਮ ਔਰਤ। ਗਧਾ ਅਰਧਕਾਂ ਨਾਲ ਨਾ ਹੋਵੇ ਘੋੜਾ, ਬਾਂਬਾ ਪਰੀ ਨਾ ਹੋਵੇ ਯਰੋਲੀਏ ਨੀ। ਗਧਾ ਅਰਧਕਾਂ ਨਾਲ ਨਾ ਹੋਵੇ ਘੋੜਾ,
ਅਰਦਕਾਂ ਕਹਿੰਦੇ ਨੀਲੀਆਂ ਅੱਖਾਂ ਵਾਲਾ ਘੋੜਾ ਹੈ, ਉਹਨੂੰ ਅਰਦਕ ਕਹਿੰਦੇ ਨੇ। ਤੇ ਖੋਤਾ ਜਿਹੜਾ ਨੀਲੀਆਂ ਅੱਖਾਂ ਕਰਕੇ ਘੋੜਾ ਨਹੀਂ ਬਣ ਜਾਂਦਾ। ਇਹ ਡਾਕਟਰ ਸਾਹਿਬ ਹੁਣ ਉਹਦੇ ਨਾਲ ਜਾਣ ਕੇ ਪੰਗਾ ਲੈ ਰਿਹਾ ਮੈਨੂੰ ਲੱਗਦਾ। ਆਹੋ ਭਾਂਬਾ ਪਰੀ ਨਾ ਹੋਵੇ ਯਰੋਲੀਏ ਨਹੀਂ। ਤੇ ਚਿੜੀ ਜਿਹੜੀ ਹੈ ਨਾ, ਉਹ ਚਿੜੀ ਜਿਹੜੀ ਹੈ ਉਹ ਪਰੀ ਨਹੀਂ ਬਣ ਜਾਂਦੀ, ਯਰੋਲੀਏ ਨਹੀਂ। ਉਹ ਜਿਹੜੀ ਕਿ ਯਾਰ ਰਖਾਉਂਦੀ ਹੈ, ਯਾਨੀ ਯਾਰਾਂ ਜਿਹਨੇ ਯਾਰੀਆਂ ਲਾਈਆਂ। ਰੰਗ ਗੋਰੜੇ ਨਾਲ ਤੂੰ ਜੱਗ ਮੁੱਠਾ, ਵਿੱਚੋਂ ਗੁਣਾ ਦੇ ਕਾਰਨੇ ਪੋਲੀਏ ਨਹੀਂ। ਤੂੰ ਗੋਰੇ ਰੰਗ ਦੇ ਨਾਲ ਜੱਗ ਨੂੰ, ਦੁਨੀਆ ਨੂੰ ਮੁੱਠਾ ਦਾ ਮਤਲਬ ਤੂੰ ਉਹਨਾਂ ਨੂੰ ਆਪਣਾ ਕੀ ਕਹਿੰਦੇ ਨੇ, ਪਿੱਛੇ ਲਾਇਆ, ਕਬਜ਼ੇ ਚ ਪਿੱਛੇ ਲਾ ਲਿਆ। ਬਿਲਕੁਲ ਪਿੱਛੇ ਲਾ ਲਿਆ, ਬੰਦੇ ਪਿੱਛੇ ਲਾਏ ਆ, ਬੰਦੇ ਪਿੱਛੇ ਲਾ ਲਏ ਨੇ ਤੂੰ। ਸਰ ਜੀ ਤਾਂ ਫਿਰ ਇਹ ਦੱਸਣ ਡਿਆ ਉਹਨੂੰ ਕਿ ਮੈਂ ਜਾਣਦਾ ਤੇਰਾ ਕਿ ਤੂੰ ਲਾਇਆ ਪਿੱਛੇ ਬੰਦਾ। ਤਾਂ ਉਹ ਇਸ਼ਾਰੇ ਦੇ ਕੁੱਗੀ ਕਹੇਗਾ ਨਾ ਜਾ ਕੇ ਉਹਨੂੰ। ਅੱਛਾ ਵਿੱਚੋਂ ਗੁਣਾਂ ਦੇ ਕਾਰਨੋਂ ਪੋਲੀਏ ਨਹੀਂ। ਤੇ ਤੇਰੇ ਦੇ ਵਿੱਚ ਜਿਹੜੇ ਗੁਣ ਨੇ, ਯਾਨੀ ਜਿਹੜੇ ਤੇਰੀ ਅਸਲ ਚ ਜਿਹੜੇ ਤੇਰੀਆਂ ਖੂਬੀਆਂ ਨੇ, ਉਹ ਪੋਲੀਆਂ ਨੇ। ਪੋਲੀਆਂ ਦਾ ਮਤਲਬ ਹੁੰਦਾ ਹਾਲੋ। ਇਹ ਤੁਸੀਂ ਪੋਲੇ ਦਾ ਲਫ਼ਜ਼ ਸੁਣਿਆ? ਹਾਂਜੀ ਪੋਲਾ ਤੇ ਆਮ ਕਹੀਦਾ ਨਾ, ਪੁਰਾਣੀ ਚੀਜ਼ ਬੜੀ ਪੋਲੀ ਨਰਮ ਪਿੱਛੋਂ। ਹਾਂਜੀ, ਆਪੋਜ਼ਿਟ ਆਫ ਸਖਤ। ਉਹ ਆਪਣਾ ਜਿਹੜਾ ਗੰਨਾ ਹੁੰਦਾ ਹੈ ਨਾ, ਉਹ ਜਿਹੜਾ ਗੰਡੇਰੀਆਂ ਜਿਹੜੀਆਂ ਬਣਾਉਂਦੇ ਨੇ, ਉਹਨੂੰ ਹੀ ਪੋਨਾ ਗੰਨਾ। ਉਹ ਪੋਨਾ ਗੰਨਾ ਹੁੰਦਾ ਸਰ ਜੀ, ਜਿਹੜਾ ਕਿ ਬਹੁਤਾ ਸਖਤ ਨਹੀਂ ਹੁੰਦਾ। ਪੋਨਾ ਗੰਨਾ। ਅੱਛਾ, ਵਿਹੜੇ ਵਿੱਚ ਤੂੰ ਕੰਜਰੀ ਵਾਂਗ ਨੱਚੇ, ਵਾਹ, ਚੋਰਾਂ ਯਾਰਾਂ ਦੀ ਵਿੱਚ ਵਿਚੋਲੀਏ ਨਹੀਂ। ਵਿਹੜੇ ਵਿੱਚ ਤੂੰ ਕੰਜਰੀ ਵਾਂਗ ਨੱਚ ਰਹੀ ਹੈ ਤੇ ਚੋਰਾਂ ਦੀ ਤੇ ਯਾਰਾਂ ਦੀ ਤੂੰ ਗੋ ਇਨ ਬਿਟਵੀਨ ਹੈ, ਵਿਚੋਲਣ ਹੈ ਤੂੰ। ਅਸਾਂ ਪੀਰ ਕਿਹਾ ਤੇ ਤੂੰ ਹੀਰ ਆਖੇ। ਮੈਂ ਤੇ ਪੀਰ ਦਾ ਲਫ਼ਜ਼ ਕਿਹਾ ਸੀ ਤੇ ਤੂੰ ਉਹਨੂੰ ਕਿਹਾ ਕਿ ਜਿਵੇਂ ਮੈਂ ਹੀਰ ਆਖਿਆ। ਭੁੱਲ ਗਈ ਹੈ ਸੁਣਨ ਵਿੱਚ ਭੁੱਲੀਏ ਨਹੀਂ। ਅੰਤ ਇਹ ਜਹਾਨ ਹੈ ਛੱਡ ਜਾਣਾ, ਐਡੇ ਕੁਫਰ ਅਪਰਾਧ ਕਿਉਂ ਤੋਲੀਏ ਨਹੀਂ। ਅਖੀਰ ਇਹ ਦੁਨੀਆ ਛੱਡ ਜਾਣੀ ਹੈ। ਤੇ ਐਡੇ ਅਪਰਾਧ ਦਾ ਮਤਲਬ ਹੈ ਜ਼ੁਲਮ ਦੀਆਂ ਗੱਲਾਂ। ਐਡੇ ਜ਼ੁਲਮ ਤੇ ਜਿਹੜੇ ਕੁਫਰ ਹੈ ਉਹ ਨਹੀਂ ਕਰਨੇ ਚਾਹੀਦੇ। ਫਕਰ ਅਸਲ ਅੱਲਾ ਦੀ ਹੈਨ ਸੂਰਤ। ਫਕੀਰ ਜਿਹੜੇ ਨੇ ਉਹੀ ਰੱਬ ਦੀ ਸ਼ਕਲ ਨੇ। ਅੱਗੇ ਰੱਬ ਦੇ ਝੂਠ ਨਾ ਬੋਲੀਏ ਨਹੀਂ। ਤੇ ਰੱਬ ਦੇ ਅੱਗੇ ਝੂਠ ਨਹੀਂ ਬੋਲਣਾ ਚਾਹੀਦਾ। ਮਤਲਬ ਫਕੀਰ ਦੇ ਸਾਹਮਣੇ ਤੈਨੂੰ ਝੂਠ ਨਹੀਂ ਬੋਲਣਾ ਚਾਹੀਦਾ। ਹੁਸਨ ਮਤੀਏ ਬੋਬ ਕੇ ਸੋਨ ਚਿੜੀਏ। ਬੋਬਕ ਦਾ ਹੁੰਦਾ ਘੱਟ ਅਕਲ ਵਾਲੀ। ਹੁਸਨ ਮਤੀ ਯਾਨੀ ਤੂੰ ਹਸੀਨ ਹੈ, ਹੁਸਨ ਦੇ ਵਿੱਚ ਤੂੰ ਪੁਰ ਹੈ, ਪੁਰਬਾਸ਼ ਹੈ, ਹੁਸਨ ਤੇਰਾ ਬਹੁਤ ਹੈ, ਪਰ ਅਕਲ ਤੇਰੀ ਬਹੁਤ ਘੱਟ ਹੈ। ਸੋਨ ਚਿੜੀਏ, ਜਿਵੇਂ ਸੋਨ ਚਿੜੀ ਛੋਟੀ ਜਿਹੀ ਚਿੜੀ ਹੁੰਦੀ ਹੈ, ਲੇਕਿਨ ਬਹੁਤ ਖੂਬਸੂਰਤ ਹੁੰਦੀ ਹੈ। ਇਹ ਸਾਡੇ ਆਮ ਤੌਰ ਤੇ ਜਿਹੜੇ ਹੁੰਦੇ ਸਨ ਨਾ ਕਮਾਦ, ਗੰਨੇ ਦੇ ਖੇਤ, ਉਹਨਾਂ ਵਿੱਚ ਇਹ ਦੇਖੀ ਜਾਂਦੀ ਸੀ। ਨੈਣਾ ਵਾਲੀਏ ਸ਼ੋਕ ਮਮੋਲੀਏ ਨਹੀਂ। ਤੇ ਤੇਰੀਆਂ ਅੱਖਾਂ ਜਿਹੜੀਆਂ ਨੇ ਉਹ ਜਿਵੇਂ ਮੋਲੇ ਦੀਆਂ ਅੱਖਾਂ ਹੁੰਦੀਆਂ ਨੇ, ਉਸ ਤਰ੍ਹਾਂ ਸ਼ੋਕ ਨੇ। ਇਹ ਜਦੋਂ ਹੀਰ ਦੀ ਤਾਰੀਫ ਕਰ ਰਿਹਾ ਸੀ ਨਾ ਵਾਰਿਸ ਸ਼ਾਹ, ਤੇ ਉਹਦੇ ਵਿੱਚ ਹੀਰ ਦੀਆਂ ਅੱਖਾਂ ਨੂੰ ਉਹਨੇ ਕਿਹਾ ਸੀ ਸੋਨ ਚਿੜੀ ਦੀ ਅੱਖਾਂ ਕਿਹਾ ਸੀ ਸਰ, ਹੈਨਾ? ਹਾਂ ਯਾਦ। ਨੈਣ ਨਰਗਸੀ ਮਿਰਗ ਮਮੋਲੜੇ ਦੇ, ਹੈਨਾ? ਤੇਰੀਆਂ ਅੱਖਾਂ ਜਿਹੜੀਆਂ ਉਹ ਹਿਰਨ ਜਾਂ ਮਮੋਲੇ ਵਰਗੀਆਂ ਨੇ। ਟੈਂਡਾ ਭਲਾ ਥੀਵੇ ਸਾਡਾ ਛੱਡ ਪਿੱਛਾ, ਅੱਬਾ ਜੀਵਨੀਏ ਆਲੀਏ ਭੋਲੀਏ ਨਹੀਂ। ਤੇਰਾ ਭਲਾ ਹੋਵੇ, ਮੇਰਾ ਪਿੱਛਾ ਛੱਡ। ਰੱਬ ਤੇਰਾ ਜਿਉਂਦਾ, ਤੇਰਾ ਅੱਬਾ ਜਿਉਂਦਾ ਰਹੇ, ਪਿਓ ਤੇਰਾ ਜਿਉਂਦਾ ਰਹੇ। ਆਲੀਏ ਭੋਲੀਏ ਕਮਲੀ ਹੈ ਤੂੰ, ਛੱਡ ਤੂੰ।
ਵਾਰਿਸ ਸ਼ਾਹ ਕੀਤੀ ਗੱਲ ਹੋ ਚੁੱਕੀ, ਮੌਤ ਵਿੱਚ ਨਾ ਮੱਛੀਆਂ ਟੋਲੀਏ ਨਹੀਂ। ਵਾਰਿਸ ਸ਼ਾਹ ਮੂਤ ਵਿੱਚ ਸੌਰੀ ਮੂਤ ਬਿਲਕੁਲ, ਮਤਲਬ ਵਾਰਿਸ ਸ਼ਾਹ ਗੱਲ ਜਿਹੜੀ ਹੋਣੀ ਸੀ ਹੋ ਗਈ ਹੈ। ਹੁਣ ਤੂੰ ਪਿਸ਼ਾਬ ਵਿੱਚ ਮੱਛੀਆਂ ਫੜ ਲੱਭ ਰਹੀ। ਇਹ ਮੁਹਾਵਰਾ ਪੰਜਾਬੀ ਦੇ ਵਿੱਚ ਬੜਾ ਆਮ ਵਰਤਿਆ ਜਾਂਦਾ ਹੈ ਕਿ ਮੂਤ 'ਚ ਮੱਛੀਆਂ ਫੜਨਾ। ਅੱਛਾ ਡਾਕਟਰ ਸਾਹਿਬ, ਮੈਨੂੰ ਇੱਥੇ ਗੱਲ ਯਾਦ ਆ ਰਹੀ ਹੈ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਹੀਰ ਰਾਂਝੇ ਦਾ ਪਲੇ ਜਿਹੜਾ ਬਲਰਾਜ ਸਾਹਨੀ ਨੇ ਡਾਇਰੈਕਟ ਕੀਤਾ ਸੀ, ਦੇਖਿਆ ਅੰਮ੍ਰਿਤਸਰ ਦੇ ਵਿੱਚ। ਔਰ ਮੈਨੂੰ ਯਾਦ ਹੈ ਇੱਥੇ ਹੁਣ ਜਿੱਦਾਂ ਕਿ ਲੋਕ ਦੇਖ ਰਹੇ ਨੇ, ਪਹਿਲਾਂ ਬੰਦਾਂ ਦੇ ਵਿੱਚ ਇੰਨੀ ਹਾਈ ਲੈਵਲ ਦੀ ਫਿਲਾਸਫੀ ਪੇਸ਼ ਕੀਤੀ ਗਈ ਆ, ਹੁਣ ਇਸ ਬੰਦ ਦੇ ਵਿੱਚ ਇਸੇ ਤਰ੍ਹਾਂ ਲਿਟਰਲ ਮਤਲਬ ਗੱਲਾਂ ਆ ਗਈਆਂ ਨੇ। ਮਤਲਬ ਕਿੰਨੀ ਵੇਰੀਏਸ਼ਨ ਹੈ, ਪੀਕਸ ਐਂਡ ਵੈਲੀਜ਼ ਆਫ ਇਮੋਸ਼ਨ ਜਿਹੜੀਆਂ ਨੇ ਇੰਨੀਆਂ ਜ਼ਿਆਦਾ ਨੇ। ਹਾਂਜੀ, ਤੁਹਾਨੂੰ ਕਿਹਾ ਨਾ ਕਿ ਉਹ ਕੰਪੋਜ਼ਿਟ ਕਰੈਕਟਰ ਹੈ ਨਾ, ਉਹ ਕਈਆਂ ਮਰਦਾਂ ਦਾ ਬੁਖਾਲਾ ਹੈ। ਅੱਛਾ ਜੀ, ਅੱਗੇ ਜੀ ਸਰ ਜਿਹੜਾ ਬੂਕੇ ਹੈ ਇਹ ਇਨੋਸੈਂਟ ਨਹੀਂ, ਅਨਾੜੀ ਬੂਕੇ ਸੋਇਨ ਅਨਾੜੀ ਬੰਦਾ। ਹਾਂ ਉਹ ਹੀ ਘੱਟ ਅਕਲ ਵਾਲਾ, ਮਤਲਬ not in a negative way, ਨਹੀਂ it is negative, ਨਹੀਂ ਨੈਗੇਟਿਵ ਨਹੀਂ ਹੈ। ਘੱਟ ਅਕਲ ਵਾਲਾ ਕੋਈ ਨੈਗੇਟਿਵ ਤਾਂ ਨਹੀਂ ਹੁੰਦਾ ਨਾ ਜੀ। ਅੱਛਾ ਜੀ, ਅਗਲਾ ਬੰਦ 368। ਛੇੜ ਖੁੰਦਰਾ ਭੇੜ ਮਚਾਵਣਾ ਹੈ, ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ। ਛੇੜ ਖੁੰਦਰਾ ਮਤਲਬ ਲੜਾਈ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਤੂੰ ਛੇੜ ਕੇ ਤੇ ਤੂੰ ਜੰਗ ਬਣਾਇਆ। ਭੇੜ ਜਿਹੜਾ ਭੇੜ ਲਾਇਆ, ਭਿੜਨਾ ਹੁੰਦਾ ਹੈ, ਇੱਕ ਦੂਜੇ ਨਾਲ ਜੰਗ ਕਰਨਾ। ਭਿੜਨਾ ਜਿਹਨੂੰ ਭਿੜਨਾ ਵੀ ਕਹਿੰਦੇ ਆ ਨਾ ਆਪਾਂ, ਭਿੜਦੇ ਦੋ ਬੰਦੇ ਭਿੜਦੇ। ਸੇਕਾਂ ਲਿੰਗ ਤੇਰੇ, ਲਿੰਗ ਦਾ ਮਤਲਬ ਲੱਤਾਂ ਤੇਰੀਆਂ, ਮੈਂ ਲੱਤਾਂ ਸੋਟਿਆਂ ਦੇ ਨਾਲ ਸੇਕਾਂਗੀ। ਇਹ ਤੇ ਤੁਸੀਂ ਸਮਝ ਹੀ ਗਏ ਹੋਗੇ। ਅਸੀਂ ਜੱਟੀਆਂ ਮੁਸ਼ਕਿਲ ਲਪੇਟੀਆਂ ਹਾਂ, ਅਸੀਂ ਜੱਟੀਆਂ ਤੇ ਖੁਸ਼ਬੂਆਂ ਨਾਲ ਦੀਆਂ ਲਿਪਟਾਂ ਵਿੱਚ, ਸਾਡੇ ਚੋਂ ਖੁਸ਼ਬੂ ਦੀਆਂ ਲਿਪਟਾਂ ਵਿੱਚ ਹਾਂ ਅਸੀਂ। ਨੱਕ ਪਾੜ ਸੁੱਟੇ ਜਿਨ੍ਹਾਂ ਝੋਟਿਆਂ ਦੇ, ਅਸੀਂ ਉਹ ਮੁਸ਼ਕਿਲ ਲਪੇਟੀਆਂ ਜੱਟੀਆਂ ਜਿਨ੍ਹਾਂ ਨੇ ਝੋਟਾ ਜਿਹੜਾ ਹੁੰਦਾ ਨਾ, ਉਹ ਝੋਟਾ ਜਿਹੜਾ ਮੇਲ ਬਫਲੋ, ਉਹਨੂੰ ਝੋਟਾ ਕਹਿੰਦੇ ਨੇ ਨਾ, ਜਿਨ੍ਹਾਂ ਨੇ ਝੋਟਿਆਂ ਦੇ ਨੱਕ ਵਿੱਚ ਨੱਥ ਪਾਤੀ, ਯਾਨੀ ਜਿਨ੍ਹਾਂ ਨੱਕ ਪਾੜ ਸੁੱਟੇ ਜਿਨ੍ਹਾਂ ਝੋਟਿਆਂ ਦੇ। ਠੀਕ ਹੈ ਜੀ, ਸਮਝ ਆ ਗਈ ਨਾ ਤੁਹਾਨੂੰ? ਜੀ ਜੀ ਹਾਂਜੀ ਨੱਕ ਪਾੜੇ ਦਾ ਮਤਲਬ ਅਸੀਂ ਕਾਬੂ ਕਰ ਲਏ। ਨਹੀਂ ਮਤਲਬ ਹਾਂ ਵੈਸੇ ਤਾਂ ਉਹੀ ਮਤਲਬ ਹੈ, ਲੇਕਿਨ ਮੈਂ ਚਾਹੁੰਦਾ ਸਾਂ ਕਿ ਤੁਸੀਂ ਝੋਟਾ ਆਮ ਤੌਰ ਤੇ ਜਿਹੜਾ ਨਾ ਉਹਨੂੰ ਕਹਿੰਦੇ ਨੇ, ਜਿਹੜਾ ਉਹਨਾਂ ਨੇ ਗਾਂ ਨੂੰ, ਮੱਝ ਨੂੰ ਇੰਪ੍ਰੈਗਨੇਟ ਕਰਨ ਵਾਸਤੇ ਜਿਹੜਾ ਮੇਲ ਬਫਲੋ ਪਾਲਿਆ ਹੁੰਦਾ ਨਾ, ਉਹਨੂੰ ਆਮ ਤੌਰ ਤੇ ਝੋਟਾ ਕਹਿੰਦੇ ਨੇ। ਵੈਸੇ ਆਮ ਮੇਲ ਬਫਲੋ ਨੂੰ ਵੀ ਝੋਟਾ ਹੀ ਕਹਿੰਦੇ ਨੇ। ਜਦੋਂ ਮੋਹਲੀਆਂ ਪਕੜ ਕੇ ਗਿਰਦ ਹੋਈਏ, ਪਿਸਤੇ ਕੱਢੀਏ ਚੀਣਿਆਂ ਕੋਟੀਆਂ ਦੇ। ਜਦੋਂ ਮੋਲਾ ਤਾਂ ਤੁਸੀਂ ਵੇਖਿਆ ਕਦੀ? ਹਾਂ ਡਾਕਟਰ ਸਾਹਿਬ, ਉਹ ਲੰਬਾ ਇੱਕ ਡੰਡਾ ਜਾਂ ਮੋਟਾ ਜਿਹਾ ਹੁੰਦਾ ਜਿਹਨੂੰ ਮਾਰਦੇ ਨੇ ਥੱਲੇ, ਫਿਰ ਮਸਾਲੇ ਮਸੂਲੇ ਚੀਜ਼ਾਂ। ਨਹੀਂ ਉਹ ਆਹੋ, ਉਹ ਜਿਹੜਾ ਮੋਹਲਾ ਹੁੰਦਾ ਨਾ, ਉਹ ਦੋਵਾਂ ਪਾਸੇ ਡੰਡਾ ਹੁੰਦਾ ਹੈ ਮੋਟਾ, ਜਿਹੜਾ ਦੋ ਪਾਸੇ ਗੋਲ ਹੁੰਦਾ ਹੈ, ਤੇ ਉਹਨੂੰ ਦਰਮਿਆਨ ਚੋਂ ਫੜ ਕੇ ਤੇ ਉਹਦੇ ਨਾਲ ਉਖਲੀ ਦੇ ਵਿੱਚ ਕੁੱਟਦੇ ਨੇ। ਉਹਦਾ ਹੱਥ ਬਣਿਆ ਵੀ ਹੁੰਦਾ ਸਰ ਜੀ, ਵਿਚਕਾਰ ਇੱਕ ਜਗ੍ਹਾ ਬਣੀ ਹੁੰਦੀ ਵਿੱਚ। ਹਾਂ ਹੱਥ ਵੀ ਬਣਿਆ ਹੁੰਦਾ, ਕਦੀ ਕਦੀ ਨਹੀਂ ਵੀ ਹੁੰਦਾ, ਪਰ ਉਹ ਦੋਨੋਂ ਉਹਦੇ ਜਿਹੜੇ ਸਿਰੇ ਨੇ ਉਹ ਗੋਲ ਹੁੰਦੇ ਨੇ। ਜਦੋਂ ਮੋਹਲਿਆਂ ਪਕੜ ਕੇ ਗਿਰਦ ਹੋਈਏ, ਤੇਰੇ ਦੁਆਲੇ ਪੈ ਗਈਆਂ ਨਾ ਅਸੀਂ, ਪਿਸਤੇ ਕੱਢੀਏ ਚੀਣਿਆਂ ਕੋਟੀਆਂ ਦੇ। ਤੇ ਪਿਸਤੇ ਦਾ ਮਤਲਬ ਹੈਗਾ ਜਿਹਨੂੰ ਕਹਿੰਦੇ ਨਾ ਮਗਜ਼, ਕਿਸੇ ਸ਼ੈ ਦਾ ਮਗਜ਼।
ਤੇ ਚੀਣਾ ਜਿਹੜਾ ਮੇਰਾ ਖਿਆਲ ਹੈ ਇੱਥੇ ਚੀਣਾ ਹੈ ਜਿਹੜਾ ਵਾਈਟ ਸਫੇਦ ਨਹੀਂ ਨਹੀਂ ਨਹੀਂ, ਚੀਣਾ ਇੱਕ ਗ੍ਰੇਨ ਹੈਗਾ ਹੈ, ਬਹੁਤ ਛੋਟਾ ਜਿਹਾ ਹੁੰਦਾ ਹੈ ਉਹਦਾ ਦਾਣਾ। ਡਾਕਟਰ ਸਾਹਿਬ ਚੀਨਾ ਹੀ ਚਿੜੀ ਦਾ ਯਾਰ ਉਹੀ ਚੀਨਾ ਨਾ? ਬਿਲਕੁਲ ਇਹ ਉਹ ਚੀਣਾ ਹੈ। ਅੱਛਾ ਜੀ, ਜਦੋਂ ਜਤ ਘੇਰਨ ਕੀ ਘੇਰਨੀ ਕੁੱਤਕੇ ਅਤੇ ਸੋਟੇ, ਜੁੱਤ ਘੇਰਨੀ ਕਤਕੇ ਅਤੇ ਸੋਟੇ, ਇਹ ਇਲਾਜ ਹਨ ਚਿੱਤਰਾਂ ਮੋਟਿਆਂ ਦੇ। ਜੱਤ ਜੱਤ ਦਾ ਮਤਲਬ ਹੈ ਵੱਡਾ, ਜੁੱਤ ਜੁੱਤ ਦਾ ਮਤਲਬ ਵੱਡਾ ਛਿੱਤਰ। ਉਹ ਥਾਣਿਆਂ ਵਾਲੇ ਇੱਕ ਵੱਡਾ ਜਿਹਾ ਛਿੱਤਰ ਰੱਖਦੇ ਨੇ ਮੁਲਜ਼ਮਾਂ ਨੂੰ ਮਾਰਨ ਲਈ। ਸਰ ਜੀ ਅਸਲੀ ਛਿੱਤਰ ਹੁੰਦਾ, ਅਸਲੀ ਵੱਡਾ ਜੁੱਤੀ ਹੁੰਦੀ ਉਹ ਤੇ ਉਹਨਾਂ ਦੇ ਕੋਲ ਥਾਣਿਆਂ 'ਚ। ਪਟਾ ਕਹਿੰਦੇ, ਪਟਾ ਡਾਕਟਰ ਸਾਹਿਬ ਖਾਸ ਤੌਰ ਤੇ ਬਣਵਾਉਂਦੇ ਨੇ। ਜੱਤ ਘੇਰਨੀ ਚਰਖੇ ਦਾ ਹੈਂਡਲ, ਅਤੇ ਕਤਕੇ ਛੋਟੇ ਡੰਡੇ ਨੂੰ ਕਹਿੰਦੇ ਨੇ ਕਤਕਾ, ਅਤੇ ਸੋਟਾ ਮਤਲਬ ਆਮ ਸੋਟਾ ਜਿਹੜਾ ਹੁੰਦਾ। ਇਹ ਇਲਾਜ ਹਨ ਚਿੱਤਰਾਂ, ਜਿਨ੍ਹਾਂ ਦੇ ਤੇਰੇ ਵਗੈਰਿਆਂ ਦੇ ਚਿੱਤਰ ਜਿਹੜੇ ਜਿਨ੍ਹਾਂ ਦੇ ਬੜੇ ਮੋਟੇ ਹੁੰਦੇ ਨੇ ਨਾ, ਉਹਨਾਂ ਦਾ ਇਲਾਜ ਜੁੱਤ ਘੇਰਨੀ ਕੁੱਤਕੇ ਤੇ ਸੋਟੇ ਨੇ। ਲੱਪੜ ਸ਼ਾਹ ਦਾ ਬਾਲਕਾ ਸ਼ਾਹ ਝੱਕੜ, ਲੱਪੜ ਸ਼ਾਹ ਗੱਪਬਾਜ਼ ਦਾ ਬਾਲਕਾ ਸ਼ਾਹ ਝੱਕੜ, ਤੂੰ ਆਪਣਾ ਗੱਪਬਾਜ਼ਾਂ ਦਾ ਮੁਰੀਦ ਹੈ, ਲੱਪੜ ਸ਼ਾਹ ਦਾ ਬਾਲਕਾ ਹੈ ਤੂੰ, ਤੇ ਤੂੰ ਆਪਣਾ ਝੱਕੜ ਮਤਲਬ ਸ਼ਾਹ ਝੱਕੜ ਜਾਲੀ ਫਕੀਰ ਜਿਹੜਾ ਲੋਕਾਂ ਨੂੰ ਡਰਾਉਂਦਾ ਫਿਰਦਾ ਹੈ। ਲੱਪੜ ਸ਼ਾਹ ਦਾ ਬਾਲਕਾ ਸ਼ਾਹ ਝੱਕੜ, ਤੇ ਇੱਥੇ ਵਾਲਣ ਹਨ ਵੱਡੇ ਲਪੋਟਿਆਂ ਦੇ। ਲਪੋਟੇ ਦਾ ਮਤਲਬ ਵੀ ਆ ਗੱਪਬਾਜ਼ੀਆਂ, ਯਾਨੀ ਜਿਹੜੀਆਂ ਮਿਸਲੀਡਿੰਗ ਗੱਲਾਂ ਕਰਨੀਆਂ ਹੁੰਦੀਆਂ, ਉਹ ਲਪੋਟੇ ਹੁੰਦਾ ਹੈ। ਵਾਰਿਸ ਸ਼ਾਹ ਰੋਡਾ ਸਿਰ ਕੰਨ ਪਾਟੇ, ਇਹ ਹਾਲ ਚੋਰਾਂ ਯਾਰਾਂ ਖੋਟਿਆਂ ਦੇ। ਵਾਰਿਸ ਸ਼ਾਹ ਤੂੰ ਰੋਡਾ ਹੋ ਗਿਆ, ਰੋਡੇ ਦਾ ਮਤਲਬ ਸਿਰ ਮੁੰਨਿਆ ਗਿਆ ਤੇਰਾ, ਕੰਨ ਪਾਟ ਗਏ ਨੇ ਤੇਰੇ। ਇਹ ਤੇਰੇ ਅਗਰੇ ਜਿਹੜੇ ਖੋਟੇ ਯਾਰੀਆਂ ਲਾਉਂਦੇ ਨੇ ਨਾ ਤੇਰੇ ਅਗਰੇ, ਇਹ ਉਹਨਾਂ ਦਾ ਅਖੀਰ ਉਹਨਾਂ ਦਾ ਹੁੰਦਾ ਹੈ। ਸਰ ਜੀ ਜਿਹੜਾ ਇਹ ਬਾਲਕਾ, ਜਿੱਥੇ ਬਾਲਕਾ ਲਿਖਿਆ ਲੱਪੜ ਸ਼ਾਹ ਦਾ ਬਾਲਕਾ, ਇਹ ਬਾਲਕਨਾਥ ਨੂੰ ਤੇ ਨਹੀਂ ਕਹਿ ਰਿਹਾ ਕਿ ਤੂੰ ਉਹਨਾਂ ਦਾ ਉਸਤਾਦ ਹੈ, ਲਾਈਕ ਬਾਲਕਨਾਥ ਸਾਹਿਬ ਦਾ ਉਸਤਾਦ ਹੈ? ਨਹੀਂ ਬਾਲਕ ਦਾ ਮਤਲਬ ਤਾਂ ਬੱਚਾ ਹੁੰਦਾ ਹੈ ਨਾ, ਬਾਲਕ ਦਾ ਬੱਚਾ ਹੁੰਦਾ ਹੈ ਨਾ। ਅੱਛਾ, ਕਿ ਤੂੰ ਤੇ ਹਲੇ ਨਿਆਣਾ ਹੈ। ਤੇ ਬਾਲਕਾ ਦਾ ਮਤਲਬ ਵੈਸੇ ਮੁਰੀਦ ਨੂੰ ਵੀ ਬਾਲਕਾ ਕਹਿੰਦੇ ਨੇ। ਠੀਕ ਹੈ ਸਰ। ਕਿਸੇ ਪੀਰ ਦਾ ਜਿਹੜਾ ਮੁਰੀਦ ਹੈ ਨਾ, ਉਹਨੂੰ ਵੀ ਬਾਲਕਾ ਕਹਿੰਦੇ ਨੇ, ਫਲਾਣੇ ਦਾ ਬਾਲਕਾ ਹੈ। ਲਓ ਜੀ 3 ਬੰਦ ਹੋ ਗਏ ਨੇ, ਤੇ ਇਹ ਹੁਣ ਤੁਸੀਂ 3 ਪੜ੍ਹ ਲਓ। ਕਿੰਨੇ ਸ਼ੁਰੂ ਕਰਨੇ ਆ? ਮੈਂ ਡਾਕਟਰ ਸਾਹਿਬ ਸ਼ੁਰੂ ਕਰ ਦੇਣਾ। ਚਲੋ ਕਰੋ। 366 ਬੰਦ ਜੀ। ਜਈ ਨੀਅਤ ਹੈ ਤਈ ਮੁਰਾਦ ਮਿਲਿਆ, ਗੁਰੂ ਘੜੀ ਛਾਈ ਸਰ ਭਾਵਨਾ ਏ, ਫਿਰੇ ਮੰਗਦਾ ਭੌਂਕਦਾ ਖੁਆਰ ਹੁੰਦਾ, ਲੱਖ ਦਵੇ ਪਖੰਡ ਕਮਾਵਨਾ ਏ, ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ, ਹੱਛਾ ਖਾਵਨਾ ਅਤੇ ਹੰਡਾਵਨਾ ਏ, ਸੋ ਇਹਨਾਂ ਰੁਪੜਾ ਪਹਿਨ ਕੇ ਅਸੀਂ ਬਈਏ, ਵਾਰਿਸ ਸ਼ਾਹ ਤੂੰ ਜਿਉ ਬਰਮਾਵਨਾ ਹੈ। ਅੱਛਾ, ਅਗਲਾ ਮੈਂ ਪੜ੍ਹ ਦਿੰਦਾ ਜੀ, ਇਜਾਜ਼ਤ ਨਾਲ ਤੁਹਾਡੀ ਜੀ। ਕਿ ਸੋਇਨਾ ਰੁਪੜਾ ਸ਼ਾਨ ਸਵਾਣੀਆਂ ਦਾ, ਤੂੰ ਤਾਂ ਨਹੀਂ ਅਸੀਲ ਨੀ ਗੋਲੀਏ ਨੀ, ਗਧਾ ਉੜਕਦਾ ਨਾਲ ਨਾ ਹੋਏ ਘੋੜਾ, ਬਾਂਝ ਪਰੀ ਨਾ ਹੋਏ ਯਰੋਲੀਏ ਨੀ, ਰੰਗ ਗੋਰੜੇ ਨਾਲ ਤੂੰ ਜਗ ਮੁੱਠਾ, ਵਿੱਚੋਂ ਗੁਣਾਂ ਦੇ ਕਾਰਨੇ ਪੋਲੀਏ ਨੀ, ਵਿਹੜੇ ਵਿੱਚ ਤੂੰ ਕੰਜਰੀ ਵਾਂਗ ਨੱਚੇ, ਚੋਰਾਂ ਯਾਰਾਂ ਦੇ ਵਿੱਚ ਵਿਚੋਲੀਏ ਨੀ, ਅਸਾਂ ਪੀਰ ਕਿਹਾ ਤੂੰ ਹੀਰ ਆਖੇ, ਭੁੱਲ ਗਈ ਐ ਸੁਣਨ ਵਿੱਚ ਭੋਲੀਏ ਨੀ, ਅੰਤ ਇਹ ਜਹਾਨ ਹੈ ਛੱਡ ਜਾਣਾ, ਐਡੇ ਕੁਫਰ ਅਪਰਾਧ ਕਿਉਂ ਤੋਲੀਏ ਨੀ,
फकर असल अल्लाह दे हैन मूरत अगे रब दे झूठ न बोलिए नी हुसन मथिए बूब के सोन चिड़िए नैना वालिए शोख ममोलिए नी टैंडा भला थीवे साडा छड़ पिछा अब्बा जिउणिए आलिए भोलिए नी वार शाह कीती गल होई चुकी मूत विच ना मच्छियां टोलिए नी मूत विच ना मच्छियां टोलिए नी। हुण तुसीं सारियां गालां जेहड़े मेरे मूंहों कढवाइयां ਇਹਦੇ थ्रू। हाँ जी चलो जी अगे किन्ने पढ़ना है? ईश्वर जी ने। जी जी चलो मैं जी, पढ़ किन्ने? छोड़नी आ 300 स्टार्ट 68 हार्ट सॉरी हाँ जी छेड़ खंदरा भेड़नी नहीं खुंदरा खुंदरा छेड़ खुंदरा जेड़ मचाओ ना ही सेका लिंग तेरे नाल सोटियां दे असी जटियां हां मुश्क पलेटियां हां लपेटियां मुश्क अच्छा माड़े कोल मुश्क पलेटियां मुश्क नहीं लपेटियां हां हाँ हाँ नक पाड़ सुट्टे जिन्ना जोटियां दे झोटियां दे जोटियां दे जदू मैलियां पकड़ के गिर मोलियां 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 पकड़ जी जी जदू मोलियां पकड़ के गिरद होइए पिस्ते कड्डिए चीनियां कोटियां दे जुत खेर नई कटक कटके उत्ते नहीं सोटे जुत बखरे बखरे पढ़ो जी जी जुत घेरनी कुतके अते सोटे जुत घेरनी कुतके कुतके अते सोटे ए इलाज है चित्रा मोटियां दे चित्रा लपड़ मोटियां दे चित्रा मोटियां दे लपड़ शाह दा बालका शाह झक्कड़ तेथे वल हैं वड्डे लपोटियां दे वारिस शाह रोडा सर कन पाटे ए हाल चूरियां हारियां खोटियां दे चोरा यारा खोटियां चोरा दे यारियां खोटियां दे। हाँ जी सर जी हुणे ਲਓ ਜੀ। ਗੱਲ ਬਣ ਗਈ ਲੱਪੜ ਸ਼ਾਹ ਦਾ ਬਾਲਕਾ ਸ਼ਾਹ ਚੱਕੜ ਕੇ ਲੱਪੜ ਸ਼ਾਹ ਦਾ ਜਿਹੜਾ ਚੇਲਾ ਆ ਉਹ ਸ਼ਾਹ ਚੱਕੜ ਹੈ ਆਹੋ ਇਹੋ ਹੀ ਹੈ ਨਾ ਇਹ ਗੱਲ ਬਣ ਗਈ ਹਾਂ ਜੀ ਹਾਂ ਜੀ ਹਾਂ ਹਾਂ ਲੱਪੜ ਸ਼ਾਹ ਦਾ ਬਾਲ ਚੇਲਾ ਕਾ ਸ਼ਾਹ ਸ਼ਾਹ ਚੱਕੜ ਚੱਕਰ हाँ जी हाँ जी चलो जी सर चलो जी बड़ा जी। मजा आया बंद करो जी नहीं